इंडस टीवी की टीम जी ਵੱਖ-ਵੱਖ कैंडीडेट ਨੂੰ मिल रही है, हर जगह जा रही है। अज असी पुजे हाँ लोक सभा सीट जलंधर के उत्ते, जिथे कि एक पिंड ਚੱਕ देस राज के विच एक आज़ाद उम्मीदवार इस चोण मैदान के विच हैं। इन्हां नाम है उपकार सिंह बख्शी। उपकार सिंह बख्शी होनी जो कि वातावरण प्रेमी ने, वातावरण लिए काम करते हैं, उत्थे ही गऊआं के रखवाले भी ने। इस तो इलावा बहुत सारे मानवता की भलाई लिए इन्होंने काम भी किए हुए हैं। वातावरण प्रेमी होने करके लोगों के हक की आवाज़ बन के ही अज उपकार सिंह आज़ाद उम्मीदवार के तौर पर लोक सभा सीट जलंधर तो खड़े ने। रास्ता जिहड़ा सौखा नहीं हैगा, क्योंकि दिग्गज पार्टियां इन्हां दे विरुद्ध ने ते इलैक्शन की कंपेन करनी भी बहुत ज़्यादा जरूरी है। लोगों तक अपना मैसेज पहुँचाना भी बहुत ज़्यादा जरूरी है। सो अज असी उपकार सिंह होना दे पिंड पहुँचे हाँ। आओ चलते हैं आज़ाद उम्मीदवार उपकार सिंह होना नूं मिलते हैं तो जानते हैं वो की मुद्दे लैके उतरे ने, की उन्हों का मैनीफेस्टो आ, तो जेकर वो MP बनते हैं तो की खास करनगे लोगों लई, क्योंकि मुकाबला मैं पहला भी दस्सिया जिवें सौखा नहीं हैगा। आओ चलते हैं मिलते हैं उपकार सिंह जी होना नूं। अज असी उपकार सिंह जी होना नाल उन्हां दे सफ़र उत्ते तुरांगे, क्योंकि वो प्रचार लई निकलण नूं तैयार ने। सवेर दा समय आ ते ज़्यादा समा ना गवाईए तो मिलीए उपकार सिंह होना नूं। सो सफ़र की जिहड़ी शुरुआत हो चुकी है। उपकार सिंह बख्शी होनी साडे नाल ने। गड्डी चलते चलते आपां गल कर रहे हैं, क्योंकि जेकर असीं बैठ के इन्हां नाल गल करते तो समा जिहड़ा बहुत ज़्यादा खराब होना सी। असीं नहीं चाहुंदे सीगे, क्योंकि एक आज़ाद उम्मीदवार ने बहुत सारी मेहनत करनी हुंदी है। पार्टियां दे वर्कर तां आप जिहड़े बहुत जगह तो मेहनत करदे, पर आज़ाद उम्मीदवार दा डबल जिहड़ा मेहनत दा जिहड़ा ओह सलीका हो जांदा आ। उपकार सिंह जी, ਆਪਾਂ ਗੱਲ ਕੀਤੀ ਸੀ ਪਹਿਲਾਂ ਜਾ ਕੇ ਵੀ ਲੋਕਾਂ ਨਾਲ ਤੁਸੀਂ ਜਾਂ ਮਿਲਦੇ ਹੋ, ਅਟਰੈਕਸ਼ਨ ਹੁੰਦੀ ਹੈ, ਤੇ ਕਿੰਨਾ ਕੁ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਤੁਸੀਂ ਇੱਥੇ ਇਕੱਲੇ ਮੈਦਾਨ 'ਚ ਉਤਰੇ ਹੋ, ਕੁਝ ਲੋਕ ਤੁਹਾਡੇ ਨਾਲ ਨੇ, ਕਿਉਂਕਿ ਪਾਰਟੀਆਂ ਦੂਜੇ ਪਾਸੇ ਤੁਹਾਡੇ ਸਾਹਮਣੇ ਹੈ। ਦੂਜਾ ਤਾਂ ਇੱਕ ਤੇ ਜਿਹੜੇ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਚੋਣ ਨਿਸ਼ਾਨ ਪਹਿਲਾਂ ਹੀ ਮਿੱਥਿਆ ਹੁੰਦਾ ਤੇ ਉਹਨਾਂ ਨੂੰ ਪਹਿਲਾਂ ਵੀ ਚੋਣ ਪ੍ਰਚਾਰ 2 ਮਹੀਨੇ ਪਹਿਲਾਂ ਹੀ ਕਰਨ ਲੱਗ ਪੈਂਦੇ। ਵੱਡੀਆਂ ਵੱਡੀਆਂ ਰੈਲੀਆਂ ਵੀ ਕਰ ਚੁੱਕੇ ਆ। ਮੈਨੂੰ ਚੋਣ ਨਿਸ਼ਾਨ ਵੀ ਬਾਅਦ ਮਿਲਿਆ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਫਿਰ ਚੋਣ ਨਿਸ਼ਾਨ ਛਾਪਣ ਲਈ ਵੀ ਜਿਹੜਾ ਮਟੀਰੀਅਲ 2-3 ਦਿਨ ਬਾਅਦ ਮਿਲਿਆ। ਉਸ ਤੋਂ ਬਾਅਦ ਸਾਡਾ ਚੋਣ ਪ੍ਰਚਾਰ ਸ਼ੁਰੂ ਹੋਇਆ। ਤੇ ਕੁਝ ਮੈਂ ਇਹ ਵੀ ਚਾਹੁੰਦਾ ਵੀ ਜੋ ਵੀ ਕਾਰਵਾਈ ਹੁੰਦੀ ਆ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਨਾਲ, ਉਹ ਮੈਂ ਆਪ ਇੱਕ ਵਾਰੀ ਜ਼ਰੂਰ ਦੇਖ ਲਵਾਂ, ਤਾਂ ਕਿ ਮੈਨੂੰ ਪਤਾ ਲੱਗ ਜਾਏ ਬਈ ਜੋ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਹੈ ਉਹਦੇ ਵਿੱਚ ਮੈਨੂੰ ਪੂਰੀ ਜਾਣਕਾਰੀ ਵੀ ਹੋਣੀ ਚਾਹੀਦੀ ਆ। ਤੇ ਮੈਂ ਹਰ ਜਗ੍ਹਾ ਜਿੱਥੇ ਤੱਕ ਸਾਡੇ ਰਾਹ ਮੈਂ ਜਾਂਦਾ ਰਿਹਾ ਤੇ 8 ਤਰੀਕ ਤੋਂ ਬਾਅਦ ਮੈਂ ਵਿਹਲਾ ਹੋਇਆ। ਹੁਣ ਚੋਣ ਪ੍ਰਚਾਰ ਲਈ ਚੱਲ ਪਏ ਹਾਂ। ਅੱਛਾ, ਤੁਸੀਂ ਚੋਣ ਨਿਸ਼ਾਨ ਦੀ ਗੱਲ ਕੀਤੀ ਆ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਆਜ਼ਾਦ ਉਮੀਦਵਾਰ ਨੂੰ ਚੋਣ ਨਿਸ਼ਾਨ ਜਿਹੜਾ ਲੇਟ ਮਿਲਦਾ, ਉਹਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਆ ਪ੍ਰਚਾਰ ਦੇ ਵਿੱਚ, ਕਿਉਂਕਿ ਦੱਸਣ ਵੇਲੇ ਵੀ ਲੋਕਾਂ ਨੂੰ ਔਖਾ ਹੈ, ਪ੍ਰਚਾਰ ਸ਼ੁਰੂ ਨਹੀਂ ਕਰ ਸਕਦੇ ਪਹਿਲਾਂ। ਹਾਂ ਬਿਲਕੁਲ ਜੀ, ਬਹੁਤ ਚੋਣ ਨਿਸ਼ਾਨ ਜਿਹੜਾ ਬਾਅਦ ਮਿਲਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਆਜ਼ਾਦ ਉਮੀਦਵਾਰ ਚੋਣ ਪ੍ਰਚਾਰ ਤੋਂ ਬਿਨਾਂ ਹੀ ਨਹੀਂ ਪ੍ਰਚਾਰ ਨਹੀਂ ਕਰ ਸਕਦਾ। ਤੇ ਬਾਕੀ ਆਜ਼ਾਦ ਉਮੀਦਵਾਰ ਦਾ ਜਿਹੜਾ ਹੁਣ ਤੱਕ ਦਾ ਲੋਕਾਂ ਵਿੱਚ ਪ੍ਰਚਾਰ ਆ ਬਈ ਇਹ ਕਿਸੇ ਰਾਜਨੀਤਿਕ ਪਾਰਟੀ ਨੇ ਖੜਾ ਕੀਤਾ ਆਪਣੇ ਲਾਹਾ ਲੈਣ ਲਈ, ਜਾਂ ਇਹ ਪੈਸੇ ਲੈਣ ਲਈ ਖੜਾ ਹੋਇਆ, ਜਾਂ ਵੋਟਾਂ ਭਰਨ ਲਈ ਖੜਾ ਹੋਇਆ, ਜਾਂ ਗਿਣਤੀ ਵੇਲੇ ਆਪਣੇ ਨੁਮਾਇੰਦੇ ਕਿਸੇ ਪਾਰਟੀ ਨੂੰ ਦੇਣ ਲਈ ਖੜਾ ਹੋਇਆ। ਤੇ ਇਹ ਤੋਂ ਪਿੱਛੇ ਹਟ ਕੇ ਮੈਂ ਆਪਣੇ ਤੌਰ 'ਤੇ ਖੜਾ ਹੋਇਆ, ਆਪਣੇ ਬਲਬੂਤੇ 'ਤੇ ਆਪਣੀ ਆਰਥਿਕ ਸਹਾਇਤਾ ਦੇ ਨਾਲ ਖੜਾ ਹੋਇਆ। ਮਤਲਬ ਲੋਕਾਂ ਦੀ ਮੈਂਟੈਲਿਟੀ ਜਾਨੀ ਕਿ ਆਜ਼ਾਦ ਉਮੀਦਵਾਰ ਲਈ ਜਿਹੜੀ ਤੁਸੀਂ ਦੱਸੀ ਆ ਇਹ ਰਹਿੰਦੀ ਆ, ਪਰ ਤੁਸੀਂ ਇੱਕ ਵਾਤਾਵਰਨ ਪ੍ਰੇਮੀ ਹੋ ਕੇ ਇੱਕ ਲੋਕਾਂ ਦੇ ਭਲੇ ਲਈ ਜਿਹੜੇ ਇਲੈਕਸ਼ਨ 'ਚ ਖੜੇ ਹੋ, ਨਾ ਕਿ ਕਿਸੇ ਪਾਰਟੀਆਂ ਨਾਲ ਮਰਜ ਹੋਣ ਲਈ। ਹਾਂ, ਕਿਉਂਕਿ ਮੈਂ ਕਿਸੇ ਪਾਰਟੀ ਨਾਲ ਮਰਜ ਨਹੀਂ ਹੋਣਾ। ਮੈਨੂੰ ਕਈ ਆਜ਼ਾਦ ਉਮੀਦਵਾਰਾਂ ਨੇ ਵੀ ਕਿਹਾ ਸਮਰਥਨ ਦੇਣ ਲਈ, ਕਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਰਜਿਸਟਰਡ ਵੀ ਹੈਗੀਆਂ ਉਹ ਵੀ ਮੇਰੇ ਸੰਪਰਕ 'ਚ ਆਈਆਂ ਵੀ ਅਸੀਂ ਸਮਰਥਨ ਦਿੰਦੇ ਹਾਂ। ਪਰ ਮੈਂ ਚਾਹੁੰਦਾ ਵੀ ਆਪਣੇ ਤੌਰ 'ਤੇ ਲੜਾਂ। ਆਜ਼ਾਦ ਉਮੀਦਵਾਰ ਦਾ ਜਿਹੜਾ ਲੋਕਾਂ 'ਚ ਪ੍ਰਚਾਰ ਆ ਉਹਨੂੰ ਹਟ ਕੇ ਕੋਈ ਅੱਗੋਂ ਜਿਹੜਾ ਚੋਣ ਲੜਨ ਵਾਲੇ ਆਜ਼ਾਦ ਉਮੀਦਵਾਰਾਂ ਲਈ ਸੌਖਾ ਜਿਹਾ ਕੰਮ ਹੋ ਜਾਏ, ਮੈਂ ਉਹਦੀ ਤਿਆਰੀ 'ਚ ਆ ਪਾਇਆ। ਅੱਛਾ, ਤੁਸੀਂ ਇਲੈਕਸ਼ਨ 'ਚ ਆ ਗਏ ਹੋ। ਜਿਹੜੀ ਇਲੈਕਸ਼ਨ ਦੀ ਇਸ ਸਮੇਂ ਟੱਕਰ ਆ ਸੌਖੀ ਨਹੀਂ ਹੈਗੀ, ਕਿਉਂਕਿ ਜੇ ਦੂਜੇ ਪਾਸੇ ਦੇਖੀਏ ਜਲੰਧਰ ਹਲਕੇ ਤੋਂ ਤੁਹਾਡੇ ਜਿਹੜੇ ਨਾਲ ਦੇ ਕੈਂਡੀਡੇਟ ਖੜੇ ਨੇ, ਵਿਰੋਧੀ ਕੈਂਡੀਡੇਟ ਨੇ, ਉਹ ਕਾਫੀ ਜ਼ਿਆਦਾ ਨਾਮਚੀਨ ਨੇ ਤੇ ਕਾਫੀ ਜ਼ਿਆਦਾ ਦਿੱਗਜ ਅਸੀਂ ਮੰਨਦੇ ਹਾਂ ਉਹਨਾਂ ਨੂੰ, ਕਿਉਂਕਿ ਚਾਹੇ ਦੂਜੇ ਪਾਸੇ ਦੇਖੀਏ ਅਕਾਲੀ ਦਲ ਦੇ
ਉਹ ਹਨ ਆਪਣਾ ਚਰਨਜੀਤ ਅਟਵਾਲ ਹੋਣੀ, ਦੂਜਾ ਸੰਤੋਖ ਸਿੰਘ ਚੌਧਰੀ ਆ ਕਾਂਗਰਸ ਦੇ, ਜੋਰਾ ਸਿੰਘ ਨੇ, ਜਸਟਿਸ ਜੋਰਾ ਸਿੰਘ ਨੇ, ਕਾਫੀ ਜ਼ਿਆਦਾ ਉਹ ਨੇ। ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਕੈਂਡੀਡੇਟਾਂ ਨੂੰ? ਹਾਂ ਬਿਲਕੁਲ ਠੀਕ ਹੈ, ਕਿਉਂਕਿ ਚੌਧਰੀ ਸੰਤੋਖ ਸਿੰਘ ਆਪ ਇਕੱਲਾ ਨਹੀਂ, ਨਾਲ ਉਹਦਾ ਲੜਕਾ ਦੀ ਵੀ ਫੋਟੋ ਲਾਈ ਹੈ, ਕਿਉਂਕਿ ਉਹਨੇ ਵਿਧਾਇਕ ਦੀ ਚੋਣ ਇਸੇ ਹਲਕੇ ਤੋਂ ਫਲੋਰ ਤੋਂ ਲੜੀ ਆ, ਅੱਗੋਂ ਵੀ ਲੜਾਉਣ ਲਈ ਫੋਟੋ ਲਾਈ ਹੈ। ਤੇ ਉਹਦੇ ਨਾਲ ਬਾਕੀ ਜਿਹੜਾ ਇਹ ਜਲੰਧਰ ਦਾ ਹਲਕਾ ਕਰਜ਼ੇ ਆਪਣੇ ਚੋਣ ਖਰਚੇ ਲਈ ਸੰਵੇਦਨਸ਼ੀਲ ਮੰਨਿਆ ਗਿਆ, ਉਹ ਵੀ ਉਹਦਾ ਜਿਹੜਾ ਹੱਥ ਹੈ, ਜਿਹੜੇ ਪੈਸੇ ਫੜੇ ਗਏ ਆ, ਜਲੰਧਰ ਆਏ ਆ, ਉਦੋਂ ਵੀ ਅਖਬਾਰਾਂ 'ਚ ਫੋਟੋ ਆਈ ਸੀਗੀ, ਤੇ ਇਸੇ ਕਰਕੇ ਸ਼ਾਇਦ ਉਹ ਇਹ ਸੰਵੇਦਨਸ਼ੀਲ ਖਰਚੇ ਪ੍ਰਤੀ ਮੰਨਿਆ ਗਿਆ ਹੋਵੇ। ਤੇ ਦੂਜੇ ਅਟਵਾਲ ਜੀ ਡਿਪਟੀ ਸਪੀਕਰ ਵੀ ਰਹੇ ਆ, ਪਰ ਉਹਨਾਂ ਦੀ ਕਮਜ਼ੋਰੀ ਵੀ ਇਹ ਹੈਗੀ ਆ ਵੀ ਉਹ ਹਲਕੇ ਤੋਂ ਬਾਹਰ ਆ, ਉਹਨਾਂ ਦਾ ਭਾਈਚਾਰਾ ਵੀ ਇਸ ਹਲਕੇ 'ਚ ਇੰਨਾ ਨਹੀਂ ਹੈਗਾ ਜਿੰਨਾ ਮੇਰੀ ਬਰਾਦਰੀ ਦਾ, ਮੇਰੇ ਭਾਈਚਾਰਾ ਦਾ, ਮੇਰੇ ਰਿਸ਼ਤੇਦਾਰਾਂ ਦਾ। ਤੀਜਾ ਆਮ ਆਦਮੀ ਪਾਰਟੀ ਦੇ ਜਸਟਿਸ ਆ, ਉਹ ਵੀ ਬਾਹਰੋਂ ਆਏ ਆ। ਇਹ ਦੋਨੋਂ ਪਾਰਟੀਆਂ, ਅਕਾਲੀ ਤੇ ਆਮ ਆਦਮੀ ਪਾਰਟੀ, ਜਿਹੜੀ ਇਹਨਾਂ ਨੂੰ ਹਲਕੇ ਵਿੱਚੋਂ ਕੋਈ ਯੋਗ ਉਮੀਦਵਾਰ ਹੀ ਨਹੀਂ ਲੱਭਿਆ ਸ਼ਾਇਦ। ਤੇ ਦੂਜਾ ਬਲਵਿੰਦਰ ਕੁਮਾਰ MLA ਹਲਕੇ ਤੋਂ ਖੜਾ ਸੀਗਾ ਤੇ ਦੁਬਾਰਾ ਆਇਆ। ਤਕਰੀਬਨ ਅਸੀਂ ਦੇਖੀਏ ਤਾਂ 19 ਦੇ ਕਰੀਬ ਜਿਹੜੇ ਇੱਥੋਂ ਉਮੀਦਵਾਰ ਨੇ, ਚਾਹੇ ਉਹ ਪਾਰਟੀਆਂ ਦੇ ਲਾ ਲਈਏ ਚਾਹੇ ਆਜ਼ਾਦ ਲਾ ਲਈਏ, ਮਤਲਬ ਰਸਤਾ ਜਿਹੜਾ ਉਹ ਸੌਖਾ ਨਹੀਂ ਹੈ, ਟੱਕਰ ਭਰਿਆ ਪੂਰਾ। ਹਾਂ ਬਹੁਤ ਔਖਾ ਹੈ, ਕਿਉਂਕਿ ਇਹ ਇੱਕ ਲੜਾਈ ਵਾਤਾਵਰਨ ਤੇ ਪ੍ਰਸ਼ਾਸਨਿਕ ਸੁਧਾਰ ਲਈ ਆ, ਇੱਕ ਇਹ ਕੁਨਬਾ ਪਰਵੀ ਲਈ ਆ, ਤੇ ਇਹ ਇੱਕ 3 ਪੀੜ੍ਹੀਆਂ ਤੋਂ ਇਹ ਰਾਜਨੀਤੀ 'ਚ ਆ ਰਹੇ ਆ। ਸਾਰਾ ਪਰਿਵਾਰ ਹੀ ਰਾਜਨੀਤੀ ਰਿਹਾ, ਭਰਾ ਵੀ ਸੰਤੋਖ ਸਿੰਘ ਚੌਧਰੀ ਦੇ ਭਰਾ ਵੀ ਮੰਤਰੀ ਰਹੇ ਆ, ਹੁਣ ਲੜਕਾ ਵੀ ਆ ਰਿਹਾ। ਤੇ ਪਹਿਲਾਂ ਇਹਨਾਂ ਦਾ ਮਤਲਬ ਇੱਕ ਪਾਸੇ ਤੁਸੀਂ ਜਿਹੜਾ ਆ ਵਾਤਾਵਰਨ ਦੇ ਨਾਲ ਪਰਿਵਾਰਵਾਦ ਨੂੰ ਵੀ ਖਤਮ ਕਰਨ ਦੇ ਮੁੱਦੇ ਨਾਲ ਇਲੈਕਸ਼ਨ 'ਚ ਆਏ। ਹਾਂ ਬਿਲਕੁਲ ਜੀ, ਲੋਕ ਵੀ ਚਾਹੁੰਦੇ ਆ ਪਰਿਵਾਰਵਾਦ ਜਿਹੜਾ ਨਾ ਪਾਰਟੀਆਂ ਵਿੱਚ ਬਣਿਆ, ਖਾਸ ਕਰਕੇ ਅਕਾਲੀ ਤੇ ਕਾਂਗਰਸ ਵਿੱਚ, ਇਹਨਾਂ ਨੂੰ ਲੋਕ ਪਰਿਵਾਰਵਾਦ ਖਤਮ ਕਰਨ ਲਈ ਤੁਲੇ ਹੋਏ ਆ। ਆਸ ਹੈ ਵੀ ਸ਼ਾਇਦ ਛੇਤੀ ਨੇੜੇ ਭਵਿੱਖ 'ਚ ਇਹ ਖਤਮ ਹੋ ਜਾਏਗਾ। ਅੱਛਾ, ਇੱਥੇ ਦੇ ਜਿਹੜੇ ਲੋਕ ਨੇ, ਖਾਸ ਕਰਕੇ ਅਸੀਂ ਗੱਲ ਕਰੀਏ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਲੋਕ ਨੇ, ਉਹਨਾਂ ਦਾ ਕਿਵੇਂ ਰਵੱਈਆ ਆ ਆਜ਼ਾਦ ਉਮੀਦਵਾਰਾਂ ਦੇ ਪ੍ਰਤੀ, ਕਿਉਂਕਿ ਤੁਸੀਂ ਆਜ਼ਾਦ ਉਮੀਦਵਾਰ ਹੋ ਤਾਂ? ਹਾਂ, ਇਹਦੇ ਲਈ ਬਹੁਤ ਕਹਾਣੀ ਕਿਉਂਕਿ ਮੈਂ ਕੁਐਸਚਨ ਤਾਂ ਪੁੱਛ ਰਿਹਾ ਨਾ, ਕਿਉਂਕਿ ਬਹੁਤ ਸਾਰੇ ਪਿੰਡਾਂ 'ਚ ਇਹੀ ਰਹਿੰਦਾ ਆ ਕਿ ਪਾਰਟੀਆਂ ਨਾਲ ਜੁੜੇ ਹੋਣ ਕਰਕੇ ਇਹ ਨਹੀਂ ਦੇਖਦੇ ਵੀ ਕੈਂਡੀਡੇਟ ਖੜਾ ਸਿਰਫ ਪਾਰਟੀ ਨੂੰ ਵੋਟ ਪਾ ਦਿੰਦੇ ਨੇ। ਕਾਰਨ ਇਹ ਆ ਵੀ ਇੱਕ ਤੇ ਜਿਹੜੀ ਨਾ ਰਾਜਨੀਤਿਕ ਪਾਰਟੀਆਂ ਜਾਂ ਸਰਕਾਰਾਂ ਆਈਆਂ, ਉਹਨਾਂ ਨੇ ਇਹੋ ਜਿਹਾ ਮਾਹੌਲ ਬਣਾਤਾ, ਜਿਸ ਤਰ੍ਹਾਂ ਨੀਲੇ ਕਾਰਡ ਹੈ, ਕਈ ਵੋਟਾਂ ਸਰਪੰਚ ਜਿਹੜੇ ਬਣੇ ਆ ਕਾਂਗਰਸ ਪਾਰਟੀ ਦੇ, ਸਾਰੇ ਪੰਜਾਬ 'ਚ ਕਾਂਗਰਸ ਪਾਰਟੀ ਦੇ ਜ਼ਿਆਦਾ ਸਰਪੰਚ ਬਣੇ ਆ। ਲੋੜ ਇਹ ਆ ਵੀ ਉਹਨਾਂ ਨੇ ਹਲਫੀਆ ਬਿਆਨ ਦਾ ਛਕਾਉਣਾ ਹੁੰਦਾ, BPL ਕਾਰਡ ਵੀ ਬਣਾਉਣੇ ਹੁੰਦੇ ਆ, ਤੇ ਹੋਰ ਜਿਹੜੀਆਂ ਵਿਆਹ ਸ਼ਾਦੀਆਂ ਦੇ ਵਿੱਚ ਨੇੜੇ ਭਵਿੱਖ ਵਿਆਹ ਤੋਂ ਬਾਅਦ ਤਲਾਕ ਵੀ ਹੁੰਦੇ ਆ, ਉਹਨਾਂ ਵਿੱਚ ਵੀ ਉਹਨਾਂ ਦਾ ਯੋਗਦਾਨ ਹੁੰਦਾ। ਇਸ ਕਰਕੇ ਸਰਪੰਚ ਦਾ ਪ੍ਰਭਾਵ ਰਹਿੰਦਾ, ਤੇ ਉਹਨਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣਾ ਕੰਮ ਸੌਖਾ ਕਰਨ ਲਈ ਨਾ ਸਾਰਾ ਕੰਮ ਇਹਨਾਂ ਸਰਪੰਚਾਂ ਤੋਂ ਲੈਂਦੀਆਂ। ਅੱਛਾ, ਆਪਾਂ ਹੁਣ ਗੱਲ ਕਰਦੇ ਹਾਂ ਤੁਹਾਡੇ ਵਿਸ਼ਿਆਂ ਨੂੰ ਲੈ ਕੇ, ਕਿਉਂਕਿ ਉਹ ਵੀ ਇੰਪੋਰਟੈਂਟ ਆ, ਤਾਂ ਕਿ ਲੋਕਾਂ ਤੱਕ ਪਤਾ ਲੱਗੇ ਵੀ ਤੁਸੀਂ ਕੀ ਕੰਮ ਕੀਤਾ। ਪੜ੍ਹੇ ਲਿਖੇ ਸੂਝਵਾਨ ਹੈਗੇ ਹੋ ਤੁਸੀਂ, ਪਹਿਲਾਂ ਹੀ ਮੈਂ ਜਿਵੇਂ ਗੱਲ ਕੀਤੀ ਆ, MA ਇੰਗਲਿਸ਼, MA ਪੰਜਾਬੀ, MA ਹਿੰਦੀ ਤੁਸੀਂ ਕੀਤੀ ਹੋਈ ਆ, ਸਰਕਾਰੀ ਨੌਕਰੀ ਵੀ ਤੁਸੀਂ ਕਰ ਚੁੱਕੇ ਨੇ ਲੰਬਾ ਸਮਾਂ। ਤੇ ਫਿਰ ਕਿਵੇਂ ਝੁਕਾਅ ਹੋਇਆ ਵੀ ਮੈਂ ਵਾਤਾਵਰਨ ਦੀ ਸੇਵਾ ਕਰਨਾ ਤੇ ਵਾਤਾਵਰਨ ਦਾ ਹੀ ਇਸ਼ੂ ਲੈ ਕੇ ਇਲੈਕਸ਼ਨ ਲੜਨਾ? ਵਾਤਾਵਰਨ, ਕਿਉਂਕਿ ਜ਼ਿਆਦਾ ਲੋਕ, ਮੈਨੂੰ ਪਤਾ ਵੀ 1959 'ਚ ਸਾਡੇ ਫਗਵਾੜਾ ਸ਼ਹਿਰ ਹੈ, ਇੱਥੇ ਸਿਰਫ ਇੱਕ ਮੈਡੀਕਲ ਸਟੋਰ ਹੁੰਦਾ ਸੀਗਾ। ਹੁਣ ਹਰ ਇੱਕ ਪਿੰਡ ਵਿੱਚ ਮੈਡੀਕਲ ਸਟੋਰ ਵੀ ਹੈਗੇ ਆ, ਡਾਕਟਰ ਵੀ ਹੈਗੇ ਆ। ਇਹਦਾ ਕਾਰਨ ਵੀ ਇਹੀ ਆ ਵੀ ਇੱਕ ਤੇ ਰਸਾਇਣਿਕ ਖਾਦਾਂ ਆ ਗਈਆਂ, ਕੀਟਨਾਸ਼ਕ ਆ ਗਏ, ਨਦੀਨਨਾਸ਼ਕ ਆ ਗਏ, ਤੇ ਬਾਕੀ ਆਵਾਜਾਈ ਦੇ ਸਾਧਨ ਵੀ ਹੈਗੇ, ਗਲੋਬਲ ਵਾਰਮਿੰਗ ਵੀ ਹੋ ਗਈ ਹੈ। ਇੰਡਸਟਰੀ ਜਿਹੜੀ ਆ ਉਹ ਜੰਗਲ ਦਾ ਨਾਸ਼ ਕਰ ਰਹੀ ਹੈ, ਜਲ ਪ੍ਰਦੂਸ਼ਿਤ ਹੋ ਰਿਹਾ, ਤੇ ਬਾਕੀ ਹਵਾ ਜਿਹੜੀ ਇਹ ਵੀ ਖਰਾਬ ਹੋ ਰਹੀ ਹੈ। ਵਾਤਾਵਰਨ ਨੂੰ ਲੈ ਕੇ ਬਿਮਾਰੀਆਂ, ਕਿਉਂਕਿ ਜੇ ਤਨ ਸਾਡਾ ਸੁਖੀ ਹੋਏਗਾ ਮਨ ਤਦੇ ਸੁਖੀ ਹੋਣਾ, ਤੇ ਇਸ ਕਰਕੇ ਮੈਨੂੰ ਵਾਤਾਵਰਨ ਲਈ ਅੱਗੇ ਆਉਣਾ ਪਿਆ। ਅੱਛਾ, ਕਿਉਂ ਬਾਕੀ ਜਿਵੇਂ ਪਹਿਲਾਂ ਗੱਲ ਕੀਤੀ ਹੈ, ਜਿਹੜੀਆਂ ਹੁਣ ਸਰਕਾਰਾਂ ਨੇ ਉਹ ਵੀ ਕਈ ਪੈਕੇਜ ਲੈ ਕੇ ਆਉਂਦੀਆਂ ਨੇ, ਕਈ ਪਾਲਿਸੀਜ਼ ਲੈ ਕੇ ਆਉਂਦੀਆਂ ਵਾਤਾਵਰਨ ਨੂੰ, ਤਾਂ ਲੱਗਦਾ ਵੀ ਕਿਤੇ ਨਾ ਕਿਤੇ ਕਮੀ ਰਹਿੰਦੀ ਹੈ, ਉਹਨੂੰ ਪ੍ਰੋਪਰ ਅਪਲਾਈ ਨਹੀਂ ਕੀਤਾ ਜਾਂਦਾ, ਇਸ ਕਰਕੇ ਇਸ ਵਿਸ਼ੇ ਵੱਲ ਕੋਈ ਨਹੀਂ ਜਾਂਦਾ। ਹਾਂ, ਵਾਤਾਵਰਨ ਇਹ ਆ ਵੀ ਵਾਤਾਵਰਨ ਖਰਾਬ, ਕਿਉਂਕਿ ਵਿਕਾਸ ਹੈ, ਜਦੋਂ ਵਿਕਾਸ ਦੇ ਲਈ ਵਿਨਾਸ਼ ਵੀ ਜ਼ਰੂਰੀ ਹੋ ਜਾਂਦਾ, ਤੇ ਜਿਹੜਾ ਵਿਨਾਸ਼ ਹੈ ਉਹਦੇ ਲਈ
ਵਿਨਾਸ਼ ਤੋਂ ਵੀ ਲੋਕ ਫਾਇਦਾ ਲੈ ਰਹੇ ਆ ਕਿਉਂਕਿ ਜਦੋਂ ਬਿਮਾਰੀਆਂ ਹੋਣੀਆਂ ਹੁਣ ਅਸੀਂ ਪਹਿਲਾਂ ਬਿਮਾਰੀ ਦਾ ਇਲਾਜ ਕਰਾਉਣ ਲਈ ਸਾਨੂੰ ਮਹਿੰਗੇ ਟੈਸਟ ਹੀ ਕਰਨੇ ਪੈਂਦੇ ਆ ਉਹਦੇ ਨਾਲ ਵਿਨਾਸ਼ ਦਾ ਹੀ ਬਾਕੀ ਜਿਹੜੀਆਂ ਕੰਪਨੀਆਂ ਬਾਹਰਲੇ ਦੇਸ਼ ਹੈ ਕਾਰਪੋਰੇਟ ਹੈ ਉਹ ਸਾਡੇ ਵਿਨਾਸ਼ ਵਿੱਚ ਆਪਣਾ ਫਾਇਦਾ ਉਠਾ ਰਹੀਆਂ। ਮਤਲਬ ਇੱਕ ਇਹ ਆ ਵੀ ਇੱਕ ਪੂਰਾ ਬਿਜ਼ਨਸ ਬਣ ਚੁੱਕਿਆ ਹਰ ਕੋਈ ਜਿਹੜਾ ਇਸ ਨੂੰ ਇੱਕ ਬਿਜ਼ਨਸ ਤਰ੍ਹਾਂ ਟਰੀਟ ਕਰ ਰਿਹਾ ਨਾ ਕਿ ਕੋਈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਿਹਾ। ਹਾਂ ਬਿਲਕੁਲ ਜੀ ਇਹ ਰਾਜਨੀਤੀ ਜਿਹੜੀ ਆ ਇਹ ਉਹਦੇ ਲਈ ਲੜ ਵੀ ਇਸੇ ਕਰਕੇ ਰਹੇ ਆ। ਕੁਛ ਤਾਂ ਇਹ ਆ ਵੀ ਜਿਹੜਾ ਪਿਛਲਾ ਪੈਸਾ ਜਮ੍ਹਾਂ ਕੀਤਾ ਆ ਜਾਂ ਉਹਨਾਂ ਨੂੰ ਕੋਈ ਹੱਥ ਨਾ ਪਾਵੇ ਤਾਂ ਰਾਜਨੀਤੀ 'ਚ ਆਇਆ ਨਹੀਂ ਇਹਨਾਂ ਕੋਲ ਪੈਸਾ ਇੰਨਾ ਹੈਗਾ ਬਈ ਕਈ ਪੀੜ੍ਹੀਆਂ ਵੀ ਖਤਮ ਨਹੀਂ ਕਰ ਸਕਦੀਆਂ ਪਰ ਇਹਨਾਂ ਨੂੰ ਉਹ ਪੈਸਾ ਬਚਾਉਣ ਲਈ ਆਪਣੀ ਸਾਖ ਬਚਾਉਣ ਲਈ ਫਿਰ ਹੱਥਕੰਡੇ ਅਜਮਾਉਣੇ ਪੈਂਦੇ ਆ। ਰਾਜਨੀਤੀ 'ਚ ਟਿਕਟ ਲੈਣੀ ਪੈਂਦੀ ਹੈ 2-2 ਮਹੀਨੇ ਬਾਕੀ ਪਾਰਟੀਆਂ ਦੇ ਬੰਦੇ ਵੀ ਇਹਨਾਂ ਦੇ ਕਾਂਗਰਸ ਪਾਰਟੀਆਂ ਦੇ ਵੀ 3-4 ਨੁਮਾਇੰਦੇ ਦਿੱਲੀ 2 ਮਹੀਨੇ ਬੈਠੇ ਰਹੇ ਆ ਉਹਨਾਂ ਨੂੰ ਟਿਕਟ ਨਹੀਂ ਦਿੱਤਾ। ਇਹਦੀ ਬਦਨਾਮੀ ਵੀ ਹੋਈ ਸਟਿੰਗ ਆਪਰੇਸ਼ਨ ਵੀ ਹੋਇਆ ਪਰ ਫਿਰ ਵੀ ਹਾਈ ਕਮਾਨ ਨੇ ਟਿਕਟ ਇਹਨੂੰ ਦਿੱਤਾ। ਇਹ ਹਾਈ ਕਮਾਨ ਤੇ ਵੀ ਮੈਨੂੰ ਸ਼ੱਕ ਪੈਂਦਾ ਕੋਈ ਗੜਬੜ ਹੈ। ਮਤਲਬ ਕਿਤੇ ਨਾ ਕਿਤੇ ਪੂਰੀ ਮਿਲੀ ਭੁਗਤ ਨਾਲ ਕੰਮ ਹੁੰਦਾ। ਹਾਂ ਬਿਲਕੁਲ ਜੀ ਮਿਲੀ ਭੁਗਤ। ਆਪਾਂ ਉਪਕਾਰ ਸਿੰਘ ਜੀ ਤੁਹਾਡੇ ਵਾਤਾਵਰਨ ਪ੍ਰੇਮੀ ਹੋਣ ਦੀ ਤਾਂ ਆਪਾਂ ਗੱਲ ਕੀਤੀ ਹੈ ਪਰ ਮੈਂ ਕਹਿੰਦਾ ਜੇਕਰ ਤੁਹਾਡੇ ਚੋਣ ਮੈਨੀਫੈਸਟੋ ਨਜ਼ਰ ਮਾਰੀਏ ਮੇਰੇ ਹੱਥ 'ਚ ਇੱਕ ਜਿਹੜਾ ਪੈਂਪਲੇਟ ਪੂਰਾ ਫੜਿਆ ਹੋਇਆ ਜਿਹਦੇ ਵਿੱਚ 20 ਦੇ ਕਰੀਬ ਤੁਸੀਂ ਜਿਹੜੇ ਵਾਅਦੇ ਕੀਤੇ ਨੇ ਲੋਕਾਂ ਨਾਲ ਉਹਨਾਂ ਵਾਅਦਿਆਂ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਤੁਹਾਡਾ ਚੋਣ ਨਿਸ਼ਾਨ ਸੇਬ ਜਿਹੜਾ ਨਜ਼ਰ ਆ ਰਿਹਾ ਆ ਕਿਉਂਕਿ ਜਿਹੜਾ ਸੇਬ ਹੈ ਉਹ ਵੀ ਇਹੀ ਕਹਿੰਦਾ ਵੀ ਜੇ ਸਵੇਰੇ ਇੱਕ ਖਾ ਲਿੱਤਾ ਜਾਵੇ ਤਾਂ ਸਾਰਾ ਦਿਨ ਜਿਹੜਾ ਸਹੀ ਰਹਿੰਦਾ ਆ ਵਧੀਆ ਰਹਿੰਦਾ ਤੰਦਰੁਸਤ ਰਹਿੰਦਾ ਆ। ਸੋ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਜਿਹੜੇ ਪਹਿਲੇ 5 ਮੁੱਦੇ ਨੇ ਉਹ ਥੋੜੇ ਵਾਤਾਵਰਨ ਨੂੰ ਲੈ ਕੇ ਹੀ ਹੈ। ਤੁਸੀਂ ਹਰ ਤਰ੍ਹਾਂ ਦਾ ਜਿਹੜਾ ਵਾਤਾਵਰਨ ਨੂੰ ਲੈ ਕੇ ਕਿਹਾ ਵੀ ਜ਼ਮੀਨਾਂ ਜਿਹੜੀਆਂ ਉਹ ਜ਼ਮੀਨਾਂ ਸਹੀ ਹੋਣੀ ਚਾਹੀਦੀਆਂ ਜੰਗਲ ਸਾਫ਼ ਹੋਣੇ ਚਾਹੀਦੇ ਹਵਾ ਸਾਫ਼ ਹੋਣੀ ਚਾਹੀਦੀ ਪਾਣੀ ਖੇਤੀ ਆਦਿ ਦੀ ਗੱਲ ਕੀਤੀ ਆ। ਦੂਜੇ ਨੰਬਰ 6ਵੇਂ ਨੰਬਰ ਦਾ ਜਿਹੜਾ ਤੁਹਾਡਾ ਇੱਕ ਵਿਸ਼ਾ ਉਸ ਉੱਤੇ ਗੱਲ ਕਰਨੀ ਬਣਦੀ ਆ ਜਿਹਨੂੰ ਲੈ ਕੇ ਸ਼ਾਇਦ ਇਹ ਕੁਝ ਵਿਸ਼ੇ ਐਸੇ ਨੇ ਇਹਨਾਂ ਦੇ ਉਹਦੇ ਵਿੱਚ ਮੈਨੀਫੈਸਟੋ 'ਚ ਜਿਨ੍ਹਾਂ ਉੱਤੇ ਹਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਇਹ ਵਿਸ਼ੇ ਕਿਤੇ ਅਸੀਂ ਪੜ੍ਹੇ ਨੇ ਵੀ ਇਹ ਕਿਉਂ ਤੁਸੀਂ ਲਿਖਿਆ ਵੀ ਯੋਗਤਾ ਅਨੁਸਾਰ ਨੌਕਰੀ ਮਿਲੂਗੀ ਕਿਉਂਕਿ ਤੁਹਾਨੂੰ ਲੱਗਦਾ ਵੀ ਹਜੇ ਤੱਕ ਯੋਗਤਾ ਅਨੁਸਾਰ ਨੌਕਰੀ ਨਹੀਂ ਦਿੰਦੇ। ਹਾਂ ਜੇ ਯੋਗਤਾ ਅਨੁਸਾਰ ਨੌਕਰੀਆਂ ਮਿਲੀਆਂ ਹੁੰਦੀਆਂ ਤੇ ਸਾਡਾ ਜਿਹੜਾ ਬ੍ਰੇਨ ਡਰੇਨ ਹੋਇਆ ਉਹ ਹੋਣਾ ਹੀ ਨਹੀਂ ਸੀਗਾ। ਜਿੰਨੇ ਲਾਇਕ ਬੰਦੇ ਆ ਆਈਲੈਟ ਕਰਕੇ ਬਾਹਰ ਚਲੇ ਗਏ ਆ ਜਿਹੜੇ ਇੱਥੇ ਰਹਿ ਗਏ ਆ ਉਹਨਾਂ ਨੂੰ ਨਸ਼ਿਆਂ 'ਚ ਲਾਤਾ ਨਸ਼ਿਆਂ ਦੇ ਕਾਰੋਬਾਰ 'ਚ ਲਾਤਾ। ਹੁਣ ਮੁੰਡੇ ਪੜ੍ਹੇ ਲਿਖੇ ਜਿਹੜੇ ਆ ਕਾਲਜਾਂ ਦੇ ਉਹ ਤੇ ਲੋਕ ਸ਼ੱਕ ਕਰ ਰਹੇ ਆ ਵੀ ਇਹ ਨਸ਼ੇ ਕਰਦੇ ਆ ਤੇ ਵੇਚ ਵੀ ਰਹੇ ਆ। ਹੁਣ ਉਹ ਜਿਹੜੇ ਨਸ਼ਾ ਮਾਫੀਆ ਹੈਗਾ ਉਹ ਲੜਕੀਆਂ ਨੂੰ ਵੀ ਇਸ ਪੇਸ਼ੇ ਵਿੱਚ ਪਾ ਰਿਹਾ। ਮਤਲਬ ਇਸ ਕਰਕੇ ਤੁਸੀਂ ਜਿਹੜਾ ਇਹ ਲਿਖਿਆ ਅਗਲੇ ਤੁਹਾਡੇ ਉਹਦੇ ਉੱਤੇ ਆਉਂਦੇ ਆ ਆਪਾਂ 9ਵੇਂ ਨੰਬਰ ਦਾ ਤੁਹਾਡਾ ਜਿਹੜਾ ਇੱਕ ਹੋਰ ਵਾਅਦਾ ਕੀਤਾ ਗਿਆ ਆ ਇਹ ਬੜਾ ਇੱਕ ਅਜੀਬ ਜਿਹੜਾ ਵਾਅਦਾ ਆ ਵੀ ਖਾਸ ਵਿਸ਼ੇ ਵਾਲਾ ਵਾਅਦਾ ਕੋਈ ਧਿਆਨ ਨਹੀਂ ਇਹਦੇ ਵੱਲ ਦਿੰਦਾ। ਅਕਸਰ ਅਸੀਂ ਐਡਸ ਦੇਖਦੇ ਹਾਂ ਟੀਵੀ ਉੱਤੇ ਅਖਬਾਰਾਂ ਦੇ ਉੱਤੇ ਬੱਸਾਂ ਦੇ ਉੱਤੇ ਸਭ ਕੁਝ ਇਹ ਆ ਜਿੱਥੇ ਕਿ ਕੁਝ ਲੋਕ ਚੈਲੰਜ ਕਰਦੇ ਨੇ ਵੀ ਅਸੀਂ ਜਿਹੜਾ ਜਾਦੂ ਟੂਣੇ ਮੰਤਰ ਨਾਲ ਅਸੀਂ ਤੁਹਾਡੇ ਕੰਮ ਠੀਕ ਕਰ ਦਾਂਗੇ ਵਸ਼ੀਕਰਨ ਵਗੈਰਾ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਵੱਲ ਸ਼ਾਇਦ ਸਰਕਾਰ ਧਿਆਨ ਦਿੰਦੀ ਪਰ ਤੁਸੀਂ ਇਹ ਵਿਸ਼ਾ ਐਡ ਕੀਤਾ ਵੀ ਇਹ ਜਿਹੇ ਲੋਕਾਂ ਵਿਰੁੱਧ ਵੀ ਕਾਰਵਾਈ ਹੋਊਗੀ। ਇਹ ਕਿੱਥੋਂ ਵਿਚਾਰ ਆਇਆ ਵੀ ਇਹ ਲੋਕਾਂ ਨੂੰ ਫੜਨਾ ਚਾਹੀਦਾ? ਕਿਉਂਕਿ ਇਸ ਤਰ੍ਹਾਂ ਨੂੰ ਜੀ ਲੜਕੀ ਜਦੋਂ 18 ਸਾਲ ਦੀ ਹੋ ਜਾਏ ਤੇ ਉਹ ਜੋ ਕਹਿ ਦੇਵੇ ਉਹਨੂੰ ਸਰਕਾਰ ਮੰਨਦੀ ਆ। ਇੱਕ ਲੜਕਾ ਜੇ ਨਸ਼ਾ ਕਰਦਾ ਤੇ ਉਹਦੇ ਘਰ ਵਾਲੇ ਉਹਦਾ ਟੈਸਟ ਕਰਾਉਣ ਲਈ ਉਹਨੂੰ ਨਸ਼ੇ ਕੇਂਦਰ 'ਚ ਦਾਖਲ ਕਰਵਾ ਸਕਦੇ ਆ। ਇੱਕ ਲੜਕੀ ਲਈ ਨਸ਼ਾ ਕਰਦੀ ਵੀ ਹੋਵੇ ਨਾ ਮਾਂ-ਬਾਪ ਜ਼ਰੂਰਤ ਨਹੀਂ ਕਰ ਸਕਦੇ ਵੀ ਉਹਨੂੰ ਅਸੀਂ ਨਸ਼ਾ ਕੇਂਦਰ 'ਚ ਭੇਜ ਦਈਏ ਜਾਂ ਉਹਦਾ ਨਸ਼ੇ ਦਾ ਇਲਾਜ ਕਰਾ ਲਈਏ ਕਿਉਂਕਿ ਉਹ ਕਹਿੰਦੇ ਵੀ ਸਰਕਾਰਾਂ ਇਹੀ ਕਹਿ ਰਹੀਆਂ ਵੀ 18 ਸਾਲ ਦੀਆਂ। ਇਹ ਨਹੀਂ ਦੇਖਦੇ ਮੈਂ ਮੋਦੀ ਸਰਕਾਰ ਮੋਦੀ ਸਾਹਿਬ ਨੇ ਜਦੋਂ ਸ਼ੁਰੂ ਕੀਤੀ ਸੀ ਮਨ ਕੀ ਬਾਤ ਉਦੋਂ ਹੀ ਮੇਰੇ ਮਨ 'ਚ ਆਇਆ ਸੀਗਾ ਵੀ ਇਹ ਮੈਂ ਜਿਹੜਾ ਮੁੱਦਾ ਹੈ ਉਠਾਇਆ ਤੇ ਇਹਨਾਂ ਨੂੰ ਮੈਂ ਇੱਕ ਪਹਿਲਾਂ ਲਾਲ ਸਿਆਹੀ ਦੇ ਨਾਲ ਚਿੱਠੀ ਲਿਖੀ ਇਸੇ ਵਿਸ਼ੇ ਬਾਰੇ ਵੀ ਜਿਹੜੀਆਂ ਵਸ਼ੀਕਰਨ ਬਾਰੇ ਜੋ ਲਿਖਿਆ ਹੈਗਾ ਇਹ 'ਤੇ ਕੋਈ ਪ੍ਰਬੰਧ ਕਰੋ ਤੁਸੀਂ ਇਹਦੇ ਬਾਰੇ। ਤੇ ਇਹਨੇ ਕੋਈ ਮੈਨੂੰ ਆਸ ਸੀਗੀ ਵੀ ਇਹ ਮਨ ਕੀ ਬਾਤ ਸ਼ਾਇਦ ਗੱਲ ਕਰੇਗਾ ਇਹਨੇ ਨਹੀਂ ਕੀਤੀ। ਫਿਰ ਮੈਂ ਟਾਈਪ ਕਰਾ ਕੇ ਹਿੰਦੀ 'ਚ ਉਹੀ ਚੀਜ਼ ਈਮੇਲ ਵੀ ਕੀਤਾ ਇਹਨੇ ਫਿਰ ਵੀ ਨਹੀਂ ਕਿਹਾ ਕਿਉਂਕਿ ਮਤਲਬ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਚੈਲੰਜ ਕਰਦੇ ਨੇ ਵੀ ਅਸੀਂ ਹਰ ਕਿਸੇ ਦੀ ਗੱਲ ਸੁਣਦੇ ਆ ਐਡੇ ਬੜੇ ਇਸ਼ੂ ਨੂੰ ਜਿਹਨੂੰ ਤੁਸੀਂ ਲਾਲ ਸਿਆਹੀ 'ਚ ਲਿਖ ਕੇ ਭੇਜਿਆ ਉਹਨੂੰ ਨਹੀਂ ਸੁਣਿਆ ਗਿਆ। ਹਾਂ ਇਸ ਤਰ੍ਹਾਂ ਵੀ ਮੇਰਾ ਇੱਕ ਮਿੱਤਰ ਸੀਗਾ ਉਹ ਆਰਐਸ ਦਾ ਵਰਕਰ ਵੀ ਸੀਗਾ ਉਹਨੇ ਕਿਹਾ ਤੁਸੀਂ ਮੇਰਾ ਕੇਅਰ ਆਫ ਕਰਕੇ ਨਾ ਮੋਦੀ ਸਾਹਿਬ ਨੂੰ ਚਿੱਠੀ ਲਿਖੋ ਤੇ ਉਹ ਪੜ੍ਹਨਗੇ ਜ਼ਰੂਰ। ਮੈਨੂੰ ਆਸ ਹੈ ਉਹਨਾਂ ਨੇ ਪੜ੍ਹ ਵੀ ਲਈ ਹੋਏਗੀ
ਤੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਇੱਥੇ ਕੋਈ ਐਕਸ਼ਨ ਲਿਆ। ਹਾਈ ਕੋਰਟ ਦੇ ਵਿੱਚ ਜਾ ਕੇ ਲੜਕੀਆਂ ਕਹਿੰਦੀਆਂ ਮੈਂ ਇਹਨਾਂ ਨਾਲ ਸ਼ਾਦੀ ਕਰਾਉਣੀ ਆ, ਸ਼ਾਦੀ ਹੋ ਜਾਂਦੀ ਆ, ਮਾਪਿਆਂ ਦੇ ਨਾਨਕਿਆਂ ਦੇ ਵਿਰੁੱਧ ਪੁਲਿਸ ਆ ਕੇ ਇਨਕੁਆਇਰੀ ਕਰਦੀ ਆ, ਉਹਨਾਂ ਨੂੰ ਡਰ ਦਿੰਦੀ ਆ, ਉਹਨਾਂ ਤੋਂ ਲਿਖਾਉਂਦੀ ਆ ਵੀ ਅਸੀਂ ਕੋਈ ਸਾਡੇ ਕੋਲੋਂ ਕੋਈ ਖਤਰਾ ਨਹੀਂ ਹੋਏਗਾ। 2-3 ਮਹੀਨੇ ਬਾਅਦ ਫਿਰ ਤਲਾਕ ਹੋ ਜਾਂਦਾ, ਮਾਪਿਆਂ ਨੂੰ ਫਿਰ 5-6 ਸਾਲ ਤਲਾਕ ਬਾਰੇ ਹੀ ਫਿਰ ਭੁਗਤਣੀਆਂ ਪੈਂਦੀਆਂ ਕਚਹਿਰੀਆਂ। ਲੜਕੀ ਆਖਰ 5-6 ਸਾਲ ਤੋਂ ਬਾਅਦ ਪਰਿਵਾਰ ਦੀ ਵੀ ਬਦਨਾਮੀ ਹੁੰਦੀ ਆ, ਕਿਉਂਕਿ ਸਾਡਾ ਜਿਹੜਾ ਪੰਜਾਬ ਤੇ ਹਰਿਆਣਾ ਦਾ ਭਾਈਚਾਰਾ ਆ, ਇਹ ਇਸ ਬਿਕੋਜ਼ ਉਹ ਬੇਟੀ ਦੇ ਨਾਲ ਜਾਂ ਪਤਨੀ ਦੇ ਨਾਲ, ਪੁੱਤਰੀ ਦੇ ਨਾਲ ਜਿਹੜਾ ਬਾਕੀ ਇਲਾਕਿਆਂ ਨਾਲੋਂ ਜ਼ਿਆਦਾ ਹੈਗਾ, ਕਿਉਂਕਿ ਇਹ ਹਰਿਆਣਾ ਤੇ ਪੰਜਾਬ ਦੇ ਵਿੱਚ ਸਾਰੀ ਇੱਜ਼ਤ ਲੜਕੀ ਦੇ ਨਾਲ ਹੀ ਆ। ਜੇ ਲੜਕੀ ਦੇ ਥਰੂ ਰਾਹੀਂ ਕਿਸੇ ਪਰਿਵਾਰ ਦੀ ਇੱਜ਼ਤ ਖਰਾਬ ਹੁੰਦੀ ਹੈ ਤੇ ਉਹਦੇ ਨਾਲ ਪਰਿਵਾਰ ਨੂੰ ਬਹੁਤ ਹੀ ਹਾਨੀ ਮਹਿਸੂਸ ਕੀਤੀ ਜਾਂਦੀ ਹੈ। ਮਤਲਬ ਤੁਸੀਂ ਇਸ ਕਰਕੇ ਇਹ ਜੇ ਮੁੱਦੇ ਲੈ ਕੇ ਆਏ। ਇੱਕ ਮੁੱਦਾ ਹੋਰ ਬੜਾ ਵਧੀਆ ਤੁਹਾਡਾ ਹੈਗਾ ਆ, ਮੈਂ ਮੁੱਦੇ ਤਾਂ ਡਿਸਕਸ ਕਰ ਰਿਹਾ ਕਿਉਂਕਿ ਵੱਖਰੇ ਮੁੱਦੇ ਨੇ। ਅਕਸਰ ਅਸੀਂ ਮੈਨੀਫੈਸਟੋ ਦੇਖਦੇ ਹਾਂ, ਡਿਵੈਲਪਮੈਂਟ ਨੂੰ ਲੈ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ, ਬੜੇ ਵਾਅਦੇ ਕੀਤੇ ਜਾਂਦੇ ਆ, ਕਾਮਨ ਜਿਹੜੇ ਮੈਨੀਫੈਸਟੋ ਹੁੰਦੇ ਨੇ, ਪਰ ਇਹਨਾਂ ਦਾ ਇੱਕ ਅਲੱਗ ਮੈਨੀਫੈਸਟੋ ਹੈ। ਇਸ ਕਰਕੇ ਮੁੱਦਿਆਂ ਨੂੰ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਵੱਖਰੀ ਸੋਚ ਲੈ ਕੇ ਉਪਕਾਰ ਸਿੰਘ ਜੀ ਹੋਣੀ ਜਿਹੜੇ ਮੈਦਾਨ ਦੇ ਵਿੱਚ ਉਤਰੇ ਆ। ਤੁਸੀਂ ਇਹ 'ਚ ਲਿਖਿਆ ਵੀ ਰਾਜਨੀਤੀ ਜਿਹੜੇ ਲੀਡਰ ਨੇ ਉਹ ਅਧਿਕਾਰੀਆਂ ਉੱਤੇ ਪ੍ਰੈਸ਼ਰ ਪਾਉਂਦੇ ਨੇ ਤੇ ਉਹਨਾਂ ਤੋਂ ਕੰਮ ਕਰਾਉਂਦੇ ਨੇ, ਉਹਨਾਂ ਨੂੰ ਵੀ ਜਿਹੜਾ ਬੇਨਕਾਬ ਕੀਤਾ ਜਾਊਗਾ। ਕੀ ਸਬੂਤ ਦੇ ਆਧਾਰ ਤੇ ਤੁਸੀਂ ਇਹ ਲਿਖਿਆ ਜਾਂ ਵੀ ਕਿਸ ਤਰ੍ਹਾਂ ਕਾਰਵਾਈ ਕਰੋਗੇ? ਕਿਉਂਕਿ ਮੈਂ 2003 ਵਿੱਚ ਇਲੈਕਸ਼ਨ ਲੜੀ ਸੀ ਸਰਪੰਚ ਦੀ, ਜਿਹੜੇ ਕਿ ਮੇਰੇ ਵਿਰੋਧੀ ਜਿਹੜਾ ਸੀਗਾ ਉਹ ਇਲੈਕਸ਼ਨ ਦੇ ਅਯੋਗ ਸੀਗਾ, ਕਿਉਂਕਿ ਉਹ ਸੁਸਾਇਟੀ ਵਿੱਚ ਕੰਮ ਕਰਦਾ ਸੀਗਾ ਤੇ ਇਸ ਕਰਕੇ ਦੋਸ਼ ਵੀ ਸਾਬਤ ਹੋ ਗਏ। ਤੇ ਇੰਸਪੈਕਟਰ ਤੋਂ ਲੈ ਕੇ AR, DR, JR ਤੇ ਐਡੀਸ਼ਨਲ ਰਜਿਸਟਰਾਰ ਤੱਕ ਦੋਸ਼ ਸਾਬਤ ਹੋਏ ਆ। ਉਹਨਾਂ ਨੂੰ ਇਨਕੁਆਰੀਆਂ 'ਚ ਸੱਦਿਆ, ਪੜਤਾਲਾਂ ਵਿੱਚ ਕਿਹਾ, ਚਾਹੇ ਕੋਈ ਰਿਟਾਇਰਡ ਹੈ ਚਾਹੇ ਇਨ ਸਰਵਿਸ ਹੈ, ਉਹਨੂੰ ਪੜਤਾਲ 'ਚ ਬੁਲਾਓ। 2 ਅਧਿਕਾਰੀਆਂ ਨੂੰ DR ਤੱਕ ਬੁਲਾਇਆ, ਉਹ ਆਏ ਨਹੀਂ, ਬਾਕੀਆਂ ਨੂੰ ਬੁਲਾਇਆ ਨਹੀਂ ਗਿਆ ਹਾਲੇ ਤੱਕ। ਤੇ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਵਗੈਰਾ ਨੇ ਬਿਨਾਂ ਹੀ ਇਨਕੁਆਰੀ ਕੀਤਿਆਂ ਦੋਸ਼ ਸਾਬਤ ਨਹੀਂ ਹੁੰਦੇ ਲਿਖਤਾ, ਜਿਹਦੇ ਵਿੱਚ ਮੈਂ ਬਿਆਨ ਕਮਿਸ਼ਨਰ ਨੂੰ ਅਪੀਲ ਕੀਤੀ। ਬਿਆਨ ਕਮਿਸ਼ਨਰ ਨੇ ਲਿਖਤਾ ਬਲਵਿੰਦਰ ਸਿੰਘ ਮੁਲਤਾਨੀ ਨੇ ਕੁਦਰਤੀ ਇਨਸਾਫ ਨਹੀਂ ਕੀਤਾ। ਤੁਹਾਨੂੰ ਲੱਗਦਾ ਵੀ ਜਿਹੜਾ ਹੈ ਕਿ ਜਿਹੜੇ ਲੀਡਰ ਹੈ ਉਹਨਾਂ ਦੇ ਹੱਥ ਸਾਰਾ ਕੁਝ ਚੱਲਦਾ, ਵੀ ਉਹ ਪ੍ਰੈਸ਼ਰਾਈਜ਼ ਕਰਕੇ ਕੰਮ ਕਰਵਾ ਲੈਂਦੇ ਨੇ? ਹਾਂ ਬਿਲਕੁਲ ਜੀ, ਇਹੀ ਆ। 3 IAS ਅਧਿਕਾਰੀਆਂ ਵਿਰੁੱਧ ਮੈਂ ਲਿਖਿਆ ਵੀ ਇਹਨਾਂ ਦੀ ਮਿਲੀ ਭੁਗਤ ਆ, ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ। ਬਾਕੀ ਕੁੱਲ ਮਿਲਾ ਕੇ 15-16 ਅਫਸਰ ਹੈਗੇ ਆ ਜਿਨ੍ਹਾਂ ਨੇ ਮਿਲੀ ਭੁਗਤ ਕਰਕੇ ਹਲੇ ਤੱਕ ਵੀ ਕੋਈ ਉਹਨਾਂ ਵਿਰੁੱਧ ਕਾਰਵਾਈ ਨਹੀਂ ਹੋਈ। ਇੱਕ ਅਗਲੇ ਤੁਹਾਡੇ ਹੋਰ ਉਹਦੇ ਵੱਲ ਜਾਂਦੇ ਆ ਆਪਾਂ। ਤੁਸੀਂ ਲਿਖਿਆ ਵੀ ਫਰਜ਼ੀ ਜਿਹੜੇ ਆਧਾਰ ਉੱਤੇ ਨੌਕਰੀਆਂ ਮਿਲਦੀਆਂ ਨੇ ਉਹਨਾਂ ਉੱਤੇ ਵੀ ਕਾਰਵਾਈ ਆ। ਕਿੰਨੀਆਂ ਕਿ ਤੁਹਾਨੂੰ ਲੱਗਦਾ ਵੀ ਪੰਜਾਬ 'ਚ ਜਿਹੜੀਆਂ ਫਰਜ਼ੀ ਨੌਕਰੀਆਂ ਦੇ ਦਿੱਤੀਆਂ ਜਾਂਦੀਆਂ ਨੇ? ਹਾਂ ਦੇਖੋ ਜੀ, ਇੱਕ ਤਾਂ ਜੁਆਇੰਟ ਰਜਿਸਟਰ ਦੇ ਮੈਂ ਸਰਟੀਫਿਕੇਟ ਕਢਵਾਏ ਆ, ਉਹਦੀ ਨਕਲ ਲਈ ਹੈ, ਉਹਨੇ ਆਪਣੇ ਮੈਟ੍ਰਿਕ ਸਰਟੀ ਦੇ ਵਿੱਚ ਫਸਟ ਡਿਵੀਜ਼ਨ ਬਣਾਈ ਹੈ, ਡੇਟ ਆਫ ਬਰਥ ਵੀ ਚੇਂਜ ਕੀਤੀ ਹੋਈ ਆ, ਬਿਆਨ ਕਮਿਸ਼ਨਰ ਤੱਕ ਵੀ ਲਿਖਿਆ, ਚੀਫ ਮਿਨਿਸਟਰ ਤੱਕ ਵੀ ਲਿਖਿਆ। ਚੀਫ ਮਿਨਿਸਟਰ ਆਫਿਸ ਤੋਂ ਲਿਖਿਆ ਵੀ ਸ਼ਿਕਾਇਤਕਰਤਾ ਨੂੰ ਕਾਰਵਾਈ ਕਰਕੇ ਸਿੱਧੀ ਜਾਣਕਾਰੀ ਦਿੱਤੀ ਜਾਵੇ, ਹਲੇ ਤੱਕ ਨਹੀਂ ਆਈ। ਤੇ ਹੋਰ ਵੀ RTI ਐਕਟ ਨਹੀਂ ਅਪਣਾਇਆ, ਫਿਰ RTI ਵੀ ਐਕਟ, RTI ਐਕਟ ਰਾਹੀਂ ਮੈਨੂੰ ਉਹਦੀ ਜਿਹੜਾ ਉਤਾਰਾ ਮਿਲਿਆ ਸੀਗਾ ਉਹਦੀ ਸਰਟੀਫਿਕੇਟ ਦਾ। ਤੇ ਬਾਕੀ RTI ਵਿੱਚ ਵੀ ਸਭ ਠੀਕ ਨਹੀਂ ਹੈਗਾ। ਕਿਸੇ ਨੇ ਲਿਖਿਆ ਸੀਗਾ ਵੀ ਇਹਦੇ ਵਿਰੁੱਧ ਵੀ ਨਾ ਇਹਨਾਂ ਦੇ ਕੋਈ ਸੰਮਤੀ ਬਣਾਈ ਜਾਏ। ਤੇ ਇੱਕ ਜਿਹੜਾ RTI ਦਾ ਸਾਬਕਾ ਕਮਿਸ਼ਨਰ ਸੀਗਾ, ਉਹਨੇ ਕਿਹਾ ਸੀਗਾ ਵੀ ਇਹ ਨਹੀਂ ਹੋਣਾ ਚਾਹੀਦਾ, ਪਰੰਤੂ ਉਹਨਾਂ ਵਿਰੁੱਧ ਉਹਨਾਂ ਦੇ ਉੱਪਰ ਵੀ ਕੋਈ ਬਾਰਚ ਕਰਨ ਵਾਲਾ, ਦੇਖਣ ਵਾਲਾ ਸੰਮਤੀ ਜ਼ਰੂਰ ਹੋਣੀ ਚਾਹੀਦੀ ਹੈ। ਉਹਦੇ ਵਿੱਚੋਂ ਸਾਰੇ ਸਰਕਾਰੀ ਅਧਿਕਾਰੀ ਨਹੀਂ ਹੋਣੇ ਚਾਹੀਦੇ, ਕੋਈ RTI ਐਕਟਿਵਿਸਟ ਵੀ ਹੋਣਾ ਚਾਹੀਦਾ ਜਿਹੜਾ ਇਹ ਦੇਖ ਸਕੇ। ਕਿਤੇ ਪੂਰੀ ਤਰ੍ਹਾਂ ਨਹੀਂ ਸੁਣਵਾਈ ਹੈਗੀ। ਇੱਕ ਹੋਰ ਤੁਹਾਡਾ ਬੜਾ ਇੰਟਰਸਟਿੰਗ ਹੈ, ਇਹ ਜਿਹੜਾ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਤੁਸੀਂ ਲਿਖ ਰਹੇ ਹੋ ਵੀ MLA ਤੇ MP ਦੀ ਜਿਹੜੀ ਪੈਨਸ਼ਨਸ ਲੱਗਦੀਆਂ ਨੇ, ਜਿੰਨੀ ਵਾਰ ਜਿੱਤੇ ਤਾਂ ਉਨੀ ਵਾਰ ਡਬਲ ਹੋ ਜਾਂਦੀ ਆ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਣਾ ਚਾਹੁੰਦਾ ਆਪਣੀ ਆਡੀਅנס ਨੂੰ, ਇਹ ਵਿਸ਼ਾ ਕਿਉਂ ਲਿਖਿਆ ਗਿਆ ਹੈ? ਕਿਉਂਕਿ ਜਦ ਵੀ ਜੇ ਕੋਈ MLA ਜਾਂ MP ਇੱਕ ਵਾਰੀ ਬਣਦਾ ਤਾਂ ਉਹਦੀ ਇੱਕ ਵਾਰੀ ਪੈਨਸ਼ਨ ਲੱਗਦੀ ਹੈ, ਜਦੋਂ ਦੁਬਾਰਾ ਬਣਦਾ ਤਾਂ ਉਹ ਪੈਨਸ਼ਨ ਫਿਰ ਉਹਦੀ ਐਡ ਹੋ ਜਾਂਦੀ ਹੈ। ਨਾ ਕਿ ਜਿਵੇਂ ਜੇ ਮੰਨ ਲਓ ਪਹਿਲੇ ਜਿਹੜਾ 10,000 ਲੱਗਿਆ ਤਾਂ 10,000 ਦੀ ਉਹ 20 ਹੋ ਜਾਣੀ ਆ, 20 ਤੋਂ ਬਾਅਦ 40 ਹੋ ਜਾਣੀ, ਉਹ ਡਬਲ ਹੁੰਦੀ ਜਾਂਦੀ ਹੈ ਜਿੰਨੀ ਵਾਰ ਆਉਂਦਾ, ਤੇ ਉਹ ਇੱਕ ਨਹੀਂ ਰਹਿੰਦੀ ਹੈਗੀ। ਇਹ ਕਿਵੇਂ ਤੁਸੀਂ ਸੋਚਿਆ ਵੀ ਇਹਨਾਂ ਨੂੰ ਇੱਕ ਰੱਖਣਾ ਚਾਹੀਦਾ, ਕਿਉਂਕਿ ਕੱਲ੍ਹ ਨੂੰ ਤੁਸੀਂ ਵੀ ਜਾ ਕੇ MP ਬਣਨਾ ਆ, ਤੇ ਇਸ ਨਾਲ ਤੁਹਾਨੂੰ ਲੱਗਦਾ ਵੀ ਜਿਹੜੇ ਬਾਕੀ ਆ ਉਹਨਾਂ ਨੂੰ ਤਕਲੀਫ ਨਹੀਂ ਹੋਊਗੀ? ਇਸ ਤਰ੍ਹਾਂ ਹੀ ਜਦੋਂ ਇਹ ਆਪਣੀ ਪੈਨਸ਼ਨ ਵੀ ਬਣਾਉਂਦੇ ਆ, ਤਨਖਾਹ ਬਣਾਉਂਦੇ ਆ,
ਕੋਈ ਵੀ ਜਿੰਨੇ ਵੀ ਰਾਜਨੀਤਿਕ ਐਮਐਲਏ ਐਮਪੀ ਆ ਕੋਈ ਵੀ ਹੱਥ ਖੜਾ ਨਹੀਂ ਕਰਦਾ ਵੀ ਇਹ ਨਹੀਂ ਹੋਣਾ ਚਾਹੀਦਾ, ਸਾਰੇ ਸਪੋਰਟ ਕਰਦੇ ਆ। ਇਹ ਹੱਥ ਖੜਾ ਵੀ ਕਿਉਂ ਕਰੂਗਾ? ਕਿਸੇ ਨੂੰ ਪੈਸਾ ਆਉਂਦਾ ਮਾੜਾ ਥੋੜਾ ਲੱਗਦਾ ਹੈ। ਨਹੀਂ, ਮੈਂ ਇਹੋ ਵਾਅਦਾ ਕਰਨਾ ਵੀ ਜਿਹੜੀ ਇੱਕ ਵਾਰੀ ਪੈਨਸ਼ਨ ਲੱਗ ਜਾਏਗੀ ਉਹ ਤੋਂ ਬਾਅਦ ਮੈਂ ਵਿਰੋਧ ਵੀ ਕਰਾਂਗਾ, ਨਹੀਂ ਹੋਣੀ ਚਾਹੀਦੀ। ਪਰ ਤੁਸੀਂ ਇਕੱਲੇ ਹੋਵੋਗੇ, ਦੂਜੇ ਪਾਸੇ ਆ 543 ਦੇ ਕਰੀਬ ਨੇ, 542 ਤੁਹਾਡੇ ਉਲਟ ਖੜਨਗੇ, ਫਿਰ ਕਿਵੇਂ ਤੁਸੀਂ ਇਹਦਾ ਵਿਰੋਧ ਕਰੋਗੇ? ਦੇਖੋ, ਮੈਂ ਆਪ ਜੇ ਖੜਾ ਹੋਇਆ, ਆਪਣੇ ਵਰਗੇ ਹੋਰ ਬੰਦੇ ਵੀ ਲਿਜਾਵਾਂਗਾ ਤੇ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਮੁੱਦਾ ਹੈਗਾ ਉਹ ਖਤਮ ਹੋਏਗਾ। ਹੋਰ ਵਧੀਆ ਬੰਦੇ ਆਣਗੇ। ਜਿੱਦਾਂ ਪਹਿਲਾਂ ਸਵਾਮੀ ਰਾਮਦੇਵ ਜੀ ਨੇ ਕਿਹਾ ਸੀ ਮੈਂ ਵਧੀਆ ਐਮਐਲਏ ਲਿਆਵਾਂਗਾ, ਐਮਪੀ ਲਿਆਵਾਂਗਾ, ਤੇ ਉਹ ਪੁੱਠੇ ਸਿੱਧੇ ਹੋ ਕੇ ਐਮਪੀ ਵੀ ਲੈ ਆ ਤੇ ਉਹਦੇ ਸਿੰਪਲ ਜਦੋਂ ਕਾਂਗਰਸ ਗਵਰਨਮੈਂਟ ਸੀ ਪਾਸ ਹੁੰਦੇ ਰਹੇ, ਜਦੋਂ ਭਾਜਪਾ ਆ ਗਈ ਫੇਲ ਹੋਣ ਲੱਗ ਪਏ। ਇਹਦਾ ਮਤਲਬ ਉਹਨੇ ਆਪਣੇ ਮਟੀਰੀਅਲ ਵਿੱਚ ਪਤਾ ਵੀ ਸਾਡੇ ਰਾਜ ਆ ਤੇ ਅਣਦੇਖੀ ਕਰ ਦਿੱਤੀ ਹੈ। ਤੇ ਉਹਨੇ ਇਹ ਵੀ ਕਿਹਾ ਮੋਦੀ ਸਾਹਿਬ ਚੰਗੇ ਆ ਪਰ ਇਹਦੇ ਮੰਤਰੀ ਭੈੜੇ ਆ, ਕਿਉਂਕਿ ਉਹਦਾ ਚੈੱਕ ਕਰ ਰਹੇ ਸੀਗੇ। ਅੱਛਾ, ਮੁੱਦੇ ਤੁਹਾਡੇ ਜਿਹੜੇ ਬੜੇ ਇੰਟਰਸਟਿੰਗ ਆ, ਹੋਰ ਵੀ ਬਹੁਤ ਸਾਰੇ ਆ, ਪਰ ਜੇਕਰ ਤੁਸੀਂ ਇਹਨਾਂ ਨੂੰ ਆਪ ਇਹਨਾਂ ਦੇ ਮੈਨੀਫੈਸਟੋ ਨੂੰ ਪੜ੍ਹੋ ਤਾਂ ਜ਼ਿਆਦਾ ਇੰਟਰਸਟਿੰਗ ਹੈਗਾ ਆ। ਕੁਝ ਤੁਸੀਂ ਗੱਲਾਂ ਹੋਰ ਲਿਖੀਆਂ, ਇੱਕ ਮਨਰੇਗਾ ਐਕਟ ਨੂੰ ਲੈ ਕੇ ਗੱਲ ਕੀਤੀ ਆ, ਹੈ ਨਾ, ਕਿ ਵਾਕਈ ਮਨਰੇਗਾ ਐਕਟ ਪੂਰੀ ਤਰ੍ਹਾਂ ਜਿਹੜਾ ਲਾਗੂ ਨਹੀਂ ਹੁੰਦਾ। ਬਹੁਤ ਸਾਰੀ ਅਸੀਂ ਜਗ੍ਹਾ ਦੇਖਿਆ ਲੋਕ ਵਰਕਰ ਕੰਮ ਦਾ ਕਰਦੇ ਨੇ, ਕਿੱਥੇ ਤੁਹਾਨੂੰ ਦਿੱਕਤ ਲੱਗ ਰਹੀ ਆ ਉਹ ਗੱਲ ਨੂੰ ਲੈ ਕੇ ਤੁਸੀਂ ਕਿਵੇਂ ਮਨਰੇਗਾ ਐਕਟ ਚੱਕਿਆ? ਮਨਰੇਗਾ ਐਕਟ ਦੇ ਬਾਰੇ ਨਾ ਵੀ ਇਹ ਜਿਹੜੀ ਸਕੀਮ ਹੈ ਸੈਂਟਰ ਦੀ ਆ, ਸੈਂਟਰ ਦੀ ਨੂੰ ਦਿਖਾਉਣ ਲਈ ਇਹਨਾਂ ਨੇ ਇੱਕ ਵਾਰੀ ਅਖਬਾਰ 'ਚ ਕਢਾ ਦਿੱਤਾ ਵੀ ਕੋਈ ਖਾਸ 26 ਜਾਂ ਇੱਦਾਂ ਕੋਈ ਮਹੀਨੇ ਦੀ ਖਾਸ ਤਰੀਕ ਨਿਸ਼ਚਿਤ ਕਰਤੀ ਵੀ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸਾਰੇ ਹੀ ਮਹਿਕਮਿਆਂ ਦੇ ਸਾਰੀਆਂ ਬੈਂਕਾਂ ਦੇ ਨੁਮਾਇੰਦੇ ਸਾਰਿਆਂ ਪਿੰਡਾਂ ਵਿੱਚ ਜਾਣਗੇ। ਤੇ ਉਹ ਮੈਂ ਵੀ ਅਖਬਾਰ ਪੜ੍ਹੀ ਤੇ ਇਹ ਤੁਸੀਂ ਦੇਖ ਲਓ ਵੀ ਸਾਰੇ ਪਿੰਡਾਂ ਵਿੱਚ ਸਾਰੇ ਮੁਲਾਜ਼ਮ ਸਾਰੇ ਬੈਂਕਾਂ ਦੇ ਕਿੱਦਾਂ ਪਹੁੰਚ ਸਕਣਗੇ ਇੱਕ ਖਾਸ ਨਿਸ਼ਚਿਤ ਡੇਟ 'ਤੇ। ਜਦੋਂ ਕਿ ਮੈਂ ਉੱਥੇ ਜਾ ਕੇ ਡਾਕਟਰ ਤੋਂ ਆਫਿਸ ਤੋਂ ਪਤਾ ਕੀਤਾ, ਉਹਦੇ ਬਾਰੇ ਕੁਝ ਪਤਾ ਹੀ ਨਹੀਂ ਸੀਗਾ, ਕਹਿੰਦੇ ਸਾਨੂੰ ਪਤਾ ਹੀ ਨਹੀਂ। ਅਖਬਾਰ ਵੀ ਕਢਾਈ, ਉਹਨਾਂ ਨੇ ਦੱਸਿਆ ਬਸ ਇਹ ਪ੍ਰਚਾਰ ਲਈ ਸੀਗਾ ਵੀ ਉਹਨਾਂ ਦਿਖਾਤਾ ਜੀ ਅਸੀਂ ਸਿਰਫ ਇੱਕ ਇਹ ਆ ਵੀ ਖਾਨਾ ਪੂਰਤੀ ਕਰਤੀ, ਕੰਮ ਕਿਤੇ ਨਹੀਂ ਸੀ। ਕਿਤੇ ਨਹੀਂ ਕੰਮ ਨਹੀਂ, ਉਹ ਜਿਹੜਾ ਸਰਕਾਰ ਨੂੰ ਦਿਖਾਉਣ ਲਈ ਵੀ ਅਸੀਂ ਐਕਟਿਵ ਹੈਗੇ ਆ, ਕੰਮ ਕਰ ਰਹੇ ਆ, ਅਸੀਂ ਲੋਕਾਂ 'ਚ ਪ੍ਰਚਾਰ ਕਰ ਰਹੇ ਆ। ਦੂਜਾ ਇਹ ਆ ਵੀ ਇਹਦੇ ਵਿੱਚ ਆਇਆ ਸੀਗਾ ਵੀ ਜਿਹੜਾ ਕਿਸਾਨ ਆਪਣੀ ਖਾਦ ਬਣਾਏਗਾ ਆਪਣੇ ਗੋਬਰ ਤੋਂ, ਉਹਨੂੰ ਕਿਸਾਨ ਨੂੰ ਵੀ ਪੈਸੇ ਮਿਲਣਗੇ ਮਨਰੇਗਾ ਦੇ ਹਿਸਾਬ ਨਾਲ 240 ਜਾਂ ਦੀ ਦਿਹਾੜੀ ਆ। ਜੇ ਉਹ ਕਿਸੇ ਲੇਬਰ ਤੋਂ ਕਰਾਏਗਾ ਉਹਨੂੰ ਵੀ ਪੈਸੇ ਮਿਲਣਗੇ। ਉਹਨੂੰ ਸਪੋਰਟ ਕੀਤਾ ਸੀਗਾ ਜੇਈ ਦੇ ਜਿਹੜੇ ਵੀਡੀਓ ਆਫਿਸ ਹੈਗੇ ਆ, ਜੇਈ ਤੋਂ ਬਾਅਦ ਐਸਡੀਓ ਵਗੈਰਾ ਆ। ਐਸਡੀਓ ਵਗੈਰਾ ਨੂੰ ਪ੍ਰੋਬਲਮ ਇਹ ਆ ਵੀ ਉਹਨਾਂ ਨੂੰ ਸੀਮੈਂਟ ਬਾਰੇ ਦਾ ਪਤਾ ਵੀ ਕਿੰਨੇ ਸੀਮੈਂਟ 'ਚੋਂ ਕਿੰਨੀ ਕੁ ਬਚਤ ਹੋ ਸਕਦੀ ਆ, ਰੇਤੇ 'ਚੋਂ ਹੀ ਪਤਾ, ਉਹਨੂੰ ਗੋਬਰ 'ਚੋਂ ਨਹੀਂ ਪਤਾ ਵੀ ਕਿੰਨੇ ਗੋਬਰ 'ਚੋਂ ਮੈਂ ਬਚਾ ਸਕਾਂਗਾ। ਇਸ ਕਰਕੇ ਉਹਨਾਂ ਨੇ ਇਹ ਜਿਹੜਾ ਫਾਰਮੂਲਾ ਆ ਅਪਣਾਇਆ ਨਹੀਂ ਤੇ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਖਾਦ ਬਣਾਉਣ ਲਈ ਜਾਂ ਜੀਵਨ ਜਿਹੜੇ ਮੈਨੂੰ ਲੱਗਦਾ ਵੀ ਆਪਾਂ ਇਕੱਲੇ ਇਹਨਾਂ ਦੇ ਉੱਤੇ ਟਾਈਮ ਨਾ ਲਾਈਏ। ਤੇ ਮੈਂ ਤੁਹਾਨੂੰ ਇਹ ਗੱਲ ਕਰਾਂ ਵੀ ਜਿੰਨੇ ਤੁਸੀਂ ਇਹ ਵਾਅਦੇ ਕੀਤੇ ਨੇ ਆਮ ਜਨਤਾ ਨੂੰ ਤੁਸੀਂ ਕਿਵੇਂ ਸੰਤੁਸ਼ਟ ਕਰੋਗੇ, ਕਿਵੇਂ ਉਹਨਾਂ ਨੂੰ ਲਾਭ ਹੋਵੇਗਾ, ਉਸ ਬਾਰੇ ਵੀ ਆਪਾਂ ਗੱਲ ਕਰ ਲਈਏ। ਕੋਈ ਵਾਅਦੇ ਤੁਹਾਡੇ ਬਹੁਤ ਵਧੀਆ ਨੇ ਸਾਰੇ, ਤੇ ਕਿਵੇਂ ਲਾਭ ਪਹੁੰਚੂਗਾ ਆਮ ਜਨਤਾ? ਦੇਖੋ ਜੀ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਇਹ ਜਿਹੜੇ ਮੁੱਦੇ ਨਾ ਮੈਂ ਆਪਣੇ ਤੌਰ ਤੇ ਹੱਲ ਕਰ ਚੁੱਕਾ, ਕਿਉਂਕਿ ਸਾਰਿਆਂ ਨੂੰ ਛੂਹਿਆ ਆ, ਸਾਰਿਆਂ 'ਤੇ ਅਮਲ ਵੀ ਹੋਇਆ। ਹੁਣ ਜੇ ਲੋਕਾਂ ਦਾ ਸਾਥ ਹੋਏਗਾ ਇਹਦੇ ਵਿੱਚ ਮੇਰੀ ਵੀ ਨੁਮਾਇੰਦਗੀ ਹੋਏਗੀ। ਜੇ ਮੈਨੂੰ ਲੋਕ ਸਮਰੱਥ ਬਣਾਉਣਗੇ ਮੈਂ ਇਹਨਾਂ ਨੂੰ ਪੂਰੇ ਕਰਨ ਦਾ ਵੀ ਯਤਨ ਕਰਾਂਗਾ। ਤੇ ਬਾਕੀ ਮੈਨੀਫੈਸਟੋ ਜਿੰਨੇ ਆ ਨਾ ਰਾਜਨੀਤਿਕ ਪਾਰਟੀਆਂ ਨੂੰ ਕਹਿੰਦੇ ਆ ਵੀ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਅਦਾਲਤੀ ਕਾਰਵਾਈ। ਮੈਂ ਇਹ ਮੰਨਦਾ ਵੀ ਉਹਨਾਂ 'ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ। ਮਤਲਬ ਤੁਸੀਂ ਇਹ ਮੰਨਦੇ ਹੋ ਵੀ ਜਿਹੜੇ ਜਿੰਨੇ ਮੈਨੀਫੈਸਟੋ ਹੁੰਦੇ ਨੇ ਉਹਨੂੰ ਐਫੀਡੇਵਿਟ ਤੇ ਲੈਣਾ ਚਾਹੀਦਾ ਹੈ ਤਾਂ ਜੋ ਵਾਅਦੇ ਨਾ ਪੂਰੇ ਹੋਣ ਤਾਂ ਕਾਰਵਾਈ ਬਣੇ? ਹਾਂ ਬਿਲਕੁਲ ਜੀ, ਮੈਂ ਇਹ ਵੀ ਚਾਹੁੰਦਾ ਵੀ ਉਹਨਾਂ 'ਤੇ ਕਾਰਵਾਈ ਹੋਵੇ। ਜੇ ਮੈਂ ਇਹਨਾਂ ਪ੍ਰਤੀ ਆਪਣੇ ਮੈਨੀਫੈਸਟੋ ਜਿਹੜੇ 20 ਮੁੱਦੇ ਆ ਇਹਨਾਂ ਪ੍ਰਤੀ ਜਾਗਰੂਕ ਨਾ ਰਹਾਂ, ਯਤਨਸ਼ੀਲ ਨਾ ਹੋਵਾਂ ਤੇ ਮੇਰੇ ਤੇ ਵੀ ਅਦਾਲਤੀ ਕਾਰਵਾਈ ਹੋਵੇ। ਇੱਕ ਮੁੱਦੇ ਦੀ ਹੋਰ ਆਪਾਂ ਗੱਲ ਕਰ ਲੈਂਦੇ ਆ, ਉਹ ਹੈਗਾ ਫੈਕਟਰੀਆਂ ਵੱਲੋਂ ਗੰਦੇ ਪਾਣੀ ਨੂੰ ਲੈ ਕੇ। ਪਹਿਲਾਂ ਵੀ ਆਪਾਂ ਦੇਖਿਆ ਵੀ ਹਰੀਕੇ ਪੱਤਨ ਕਿੰਨੀਆਂ ਮੱਛੀਆਂ ਜਿਹੜੀਆਂ ਮਰੀਆਂ ਨੇ, ਹਜੇ ਵੀ ਪਾਣੀ ਜ਼ਹਿਰੀਲੇ ਹੀ ਨੇ। ਕਾਰਵਾਈਆਂ ਜਿਹੜੀਆਂ ਕੀਤੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਖੁੱਸ ਜਾਂਦੀਆਂ ਨੇ। ਕਿਉਂ ਤੁਹਾਨੂੰ ਲੱਗਦਾ ਹੈ ਜਾਂ ਹੁੰਦਾ ਆ, ਤੇ ਹਜੇ ਤੱਕ ਕਿਉਂ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹ ਵੱਡੀ ਕਾਰਵਾਈ ਨਹੀਂ ਕਰ ਪਾ ਰਿਹਾ? ਕਾਰਨ ਇਹ ਆ ਵੀ ਜਿੰਨੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਾਂ ਪ੍ਰਦੂਸ਼ਣ ਐਕਟ ਆ ਉਹਨੂੰ ਲਾਗੂ ਕਰਨ ਲਈ ਵੀ ਇੱਕ ਸਰਕਾਰੀ ਅਦਾਰਾ ਆ। ਸਰਕਾਰੀ ਅਦਾਰਿਆਂ ਉੱਪਰ ਵੀ ਉਹਨਾਂ ਮੰਤਰੀਆਂ ਦਾ ਪ੍ਰਭਾਵ ਹੈ, ਕਿਉਂਕਿ ਪ੍ਰਦੂਸ਼ਣ ਤਾਂ ਫੈਕਟਰੀਆਂ ਹੀ ਕਰਦੀਆਂ, ਉਦਯੋਗ ਹੀ ਕਰਦੀਆਂ। ਉਦਯੋਗਾਂ ਨੂੰ ਸਹਾਇਤਾ ਤੇ ਇਹ ਰਾਜਨੀਤਿਕ ਪਾਰਟੀਆਂ ਦਿੰਦੀਆਂ, ਮੰਤਰੀ ਦਿੰਦੇ ਆ। ਜਿੰਨਾ ਚਿਰ ਰਾਜ ਨਹੀਂ ਹੁੰਦਾ ਇਹ ਦੋਨਾਂ ਪਾਰਟੀਆਂ ਤੋਂ ਪੈਸੇ ਦਿੰਦੇ ਆ। ਜਦੋਂ ਰਾਜ ਆ ਜਾਂਦਾ ਫਿਰ 5 ਸਾਲ ਇੱਕ ਪਾਰਟੀ ਨੂੰ ਦਿੰਦੇ ਆ। ਇਸ ਕਰਕੇ
ਪ੍ਰਦੂਸ਼ਣ ਨੂੰ ਰੋਕਣ ਲਈ ਪਾਣੀ ਸੁਧਾਈ ਕਰਕੇ ਪਾਉਣ ਬਾਹਰ ਕੱਢਣ ਲਈ ਆਪਣੀ ਫੈਕਟਰੀ ਤੋਂ ਉਹ ਮੰਤਰੀ ਇਹਨਾਂ ਦੇ ਪ੍ਰਭਾਵ ਨਹੀਂ ਪਾਉਂਦੇ। ਤੇ ਸਾਡੇ ਲਾਗੇ ਵੀ ਇੱਕ ਪੈਪਸੀ ਫੈਕਟਰੀ ਆ ਗਈ, ਉਹਨਾਂ ਨੇ ਵੀ ਆਪਣਾ ਪਾਣੀ ਬਾਹਰ ਪਾਇਆ, ਭਾਵੇਂ ਉਹਨਾਂ ਦੇ ਖੇਤਾਂ ਵਿੱਚ ਹੀ ਆ। ਕਿਉਂਕਿ ਮੈਂ ਪ੍ਰਦੂਸ਼ਣ ਦਾ ਜਿਹੜਾ ਜਲੰਧਰ ਆਫਿਸ ਆ ਉੱਥੇ ਗਿਆ ਸੀਗਾ ਵੀ ਪਾਣੀ ਬਾਹਰ ਕੱਢ ਰਹੇ ਆ। ਉਹ ਕਹਿੰਦਾ ਸੀ ਉਹ ਉਹਨਾਂ ਦੀ ਜ਼ਮੀਨ ਆ, ਪਰ ਹੁਣ ਉਹਨਾਂ ਨੇ ਜ਼ਮੀਨ ਤੋਂ ਕਿਉਂਕਿ ਕੋਈ ਸੈਂਪਲ ਨਾ ਲੈ ਲਵੇ, ਪਾਣੀ ਬਾਹਰ ਕੱਢ ਦੇਣਾ, ਚੈੱਕ ਨਾ ਕਰਾ ਲੈ, ਉਹਨਾਂ ਨੇ 10-10 ਫੁੱਟ ਕੰਧਾਂ ਉੱਚੀਆਂ ਕਰ ਦਿੱਤੀਆਂ। ਉਹਨਾਂ ਨੂੰ ਇਹ ਨਹੀਂ ਤੁਸੀਂ ਚੈਲੰਜ ਕੀਤਾ ਵੀ ਬੇਸ਼ੱਕ ਉਹਨਾਂ ਦੀ ਜ਼ਮੀਨ ਆ ਇਹ, ਪਰ ਜ਼ਮੀਨ ਨੂੰ ਖਰਾਬ ਕਰਨ ਦਾ ਅਧਿਕਾਰ ਤਾਂ ਕਿਸੇ ਨੂੰ ਕੋਲ ਵੀ ਨਹੀਂ ਹੈ। ਹਾਂ, ਇਹ ਪ੍ਰਦੂਸ਼ਣ ਕੰਟਰੋਲ ਬੋਰਡ ਹੀ ਕਹਿ ਸਕਦਾ। ਮੈਂ ਤਾਂ ਹੁਣ ਵੀ ਕਹਿ ਰਿਹਾ, ਅੱਗੇ ਵੀ ਕਹਿ ਰਿਹਾ, ਲੋਕਾਂ 'ਚ ਵੀ ਪ੍ਰਚਾਰ ਕਰ ਰਿਹਾ। ਉਹਦਾ ਪ੍ਰਭਾਵ ਸਾਡੇ ਜਿਹੜੀ ਫਲੋਰ ਤੋਂ ਲੈ ਕੇ ਗੁਲਾਬ ਤੱਕ ਏਰੀਆ, ਉਹਨਾਂ ਨੂੰ ਹਵਾ ਤੇ ਜਲ ਧਰਤੀ ਸਭ ਕੁਝ ਹੀ ਖਰਾਬ ਹੋ ਰਿਹਾ। ਉਸ ਮਤਲਬ ਕੋਈ ਵੀ ਜਿਹੜਾ ਹੈਗਾ, ਚਾਹੇ ਉਹ ਸਰਕਾਰੀ ਅਧਿਕਾਰੀ ਹੈ, ਗੈਰ ਸਰਕਾਰੀ ਹੈ, ਇਹਨੂੰ ਸੁਣਨ ਨੂੰ ਤਿਆਰ ਨਹੀਂ ਸੀ। ਇਸ ਕਰਕੇ ਤੁਸੀਂ ਇਲੈਕਸ਼ਨ 'ਚ ਉਤਰੇ ਹੋ ਵੀ ਮੈਂ ਹੁਣ ਇਹਦੀ ਆਵਾਜ਼ ਬਣ ਕੇ ਸੈਂਟਰ 'ਚ ਜਾਵਾਂ ਤੇ ਉੱਥੋਂ ਜਾ ਕੇ ਗੱਲ ਕਰਾਂ। ਹਾਂ, ਕਿਉਂਕਿ ਜੇ ਪ੍ਰਾਪਤੀ ਹੋਣੀ ਹੈ ਨਾ ਇਹਨਾਂ ਮੁੱਦਿਆਂ ਦੀ, ਤੇ ਜਦੋਂ ਸਾਡੇ ਹੱਥ ਸਮਰੱਥ ਠੀਕ ਤਾਕਤ ਹੋਏਗੀ ਤਾਂ ਹੋਰ ਗੱਲ ਕਰ ਸਕਦੇ ਹਾਂ। ਫਿਰ ਵੀ ਆਪਾਂ ਪੂਰੇ ਯਤਨ ਨਾ ਵੀ ਹੋਇਆ ਤੇ ਆਪਾਂ ਪੂਰੇ ਯਤਨ ਕਰਦੇ ਰਹਾਂਗੇ। ਕਿਤੇ ਨਾ ਕਿਤੇ ਇਹ ਲੱਗਦਾ ਆ ਵੀ ਹੱਥ 'ਚ ਇੱਕ ਵੱਡੀ ਤਾਕਤ ਹੋਣੀ ਚਾਹੀਦੀ ਹੈ, ਇੱਕ ਲੈਵਲ ਹੋਣਾ ਚਾਹੀਦਾ ਐਮਪੀ ਦਾ, ਤਾਂ ਜਾ ਕੇ ਆਪਾਂ ਇਹ ਮੁੱਦਿਆਂ ਨੂੰ ਚੰਗੀ ਤਰ੍ਹਾਂ ਹੱਲ ਕਰ ਸਕਦੇ, ਨਹੀਂ ਕੋਈ ਸੁਣਵਾਈ ਨਹੀਂ ਹੈ ਇੱਥੇ। ਹਾਂ, ਠੀਕ ਹੈ। ਕਿਉਂਕਿ ਜੇ ਲੋਕਾਂ ਨੇ ਜਾਗਰੂਕ ਹੋ ਕੇ ਲੋਕਾਂ ਪ੍ਰਤੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰ ਕਹਿੰਦੇ ਆ। ਇਹ ਹੁਣ ਪਾਰਟੀਆਂ ਜਿਹੜੀਆਂ ਪਾਰਟੀ ਰਾਜ, ਪਹਿਲਾਂ ਐਨਡੀਏ ਸਰਕਾਰ ਸੀ, ਐਨਡੀਏ ਕਹਿੰਦੇ ਰਹੇ ਸਾਲ ਕੁ, ਉਦੋਂ ਬਾਅਦ ਫਿਰ ਭਾਜਪਾ ਸਰਕਾਰ ਕਹਿਣ ਲੱਗ ਪਏ, ਹੁਣ ਸਾਲ ਕੁ ਤੋਂ ਮੋਦੀ ਸਰਕਾਰ ਹੀ ਹੁੰਦੀ ਰਹੀ। ਇਹ ਪਾਰਟੀ ਜਾਂ ਕਿਸੇ ਵਿਅਕਤੀ ਦੀ ਸਰਕਾਰ ਨਹੀਂ ਹੋਣੀ ਚਾਹੀਦੀ। ਲੋਕਤੰਤਰ ਲੋਕਾਂ ਦੀ ਹੁੰਦੀ ਆ। ਜੇ ਲੋਕਾਂ ਨੇ ਮੈਨੂੰ ਮਦਦ ਦਿੱਤੀ ਤੇ ਮੈਂ ਇਹ ਕਿਸੇ ਪਾਰਟੀ ਦਾ ਨਹੀਂ, ਆਜ਼ਾਦ ਉਮੀਦਵਾਰ ਜਿਹੜੇ ਆ ਉਹਨਾਂ ਵਿੱਚੋਂ ਚੰਗੇ ਬੰਦੇ ਆ ਕੇ ਸਰਕਾਰ ਬਣਾਉਣਗੇ ਤੇ ਠੀਕ ਹੋਏਗਾ। ਬਿਲਕੁਲ ਗੱਲ ਇਹਨਾਂ ਨੇ ਬੜੀ ਚੰਗੀ ਕਹੀ ਆ ਵੀ ਪਾਰਟੀ ਦੀ ਜਿਹੜੀ ਇੱਕ ਬੰਦੇ ਦੀ ਸਰਕਾਰ ਨਹੀਂ ਹੋਣੀ ਚਾਹੀਦੀ, ਲੋਕਤੰਤਰ ਦੀ ਸਰਕਾਰ ਹੋਣੀ ਚਾਹੀਦੀ ਆ। ਕਿਉਂਕਿ ਜੇ ਇੱਕ ਨਾਮ ਤੇ ਸਰਕਾਰ ਚੱਲੇ ਤਾਂ ਉਹਦੇ ਨਤੀਜੇ ਜਿਹੜੇ ਉਹ ਸਾਡੇ ਸਾਹਮਣੇ ਹੀ ਨੇ। ਤੁਸੀਂ ਬਹੁਤ ਜ਼ਿਆਦਾ ਮਨੁੱਖਤਾ ਦੇ ਭਲੇ ਲਈ ਵੀ ਕੰਮ ਕੀਤੇ ਨੇ। ਇਹ ਖਾਸ ਕਰਕੇ ਗਊਆਂ ਨੂੰ ਲੈ ਕੇ ਗੱਲ ਕਰ ਲਈਏ, ਗਊ ਅਸੈਸ ਅਸੀਂ ਭਰਦੇ ਆ, ਉਸ ਨੂੰ ਲੈ ਕੇ ਕੰਮ ਹਜੇ ਤੱਕ ਨਹੀਂ ਹੋਏ। ਉਸ ਨੂੰ ਲੈ ਕੇ ਤੁਸੀਂ ਵੀ ਬਹੁਤ ਜਿਹੜੇ ਕੰਮ ਕੀਤੇ, ਉਸ ਬਾਰੇ ਵੀ ਮੈਂ ਕਹਿੰਦਾ ਜਾਂਦੇ ਦਰਸ਼ਕਾਂ ਨੂੰ ਆਪਾਂ ਥੋੜ੍ਹਾ ਦੱਸ ਦਈਏ। ਕਿਉਂਕਿ ਮੈਂ ਪਹਿਲਾਂ ਵੀ ਦੱਸਦਾ ਰਿਹਾ ਬਈ ਲੋਕ ਗਾਈਆਂ ਛੱਡ ਰਹੇ ਆ। ਮੇਰੇ ਫਾਰਮ 'ਚ 5-6 ਗਾਈਆਂ ਹੈਗੀਆਂ, ਪਰ ਮੈਂ ਇਹ ਵੀ ਵਾਅਦਾ ਕਰਦਾ ਵੀ ਵਾਹਿਗੁਰੂ ਨੇ ਮੈਨੂੰ ਸਮਰੱਥਾ ਬਖਸ਼ੀ ਆ, 50-100 ਗਊ ਤੱਕ ਮੈਂ ਸਾਂਭ ਸਕਦਾ। ਪਰ ਉਹ ਗਾਈਆਂ ਦੋਗਲੀਆਂ ਨਹੀਂ, ਦੇਸੀ ਗਾਵਾਂ ਭਾਵੇਂ ਸਰਕਾਰ ਜਾਂ ਗਊ ਰਕਸ਼ਕ 50 ਜਾਂ 100 ਤੱਕ ਵੀ ਛੱਡ ਜਾਣ, ਮੈਂ ਉਹਨਾਂ ਦੀ ਰਖਵਾਲੀ ਕਰਾਂਗਾ, ਸੇਵਾ ਵੀ ਕਰਾਂਗਾ। ਉਹਦੇ ਵਿੱਚ ਵੀ ਕੋਈ ਘਾਟਾ ਨਹੀਂ ਹੋਏਗਾ। ਮੈਂ ਲਾਭ ਹਾਨੀ ਦੇ ਬੇਸ 'ਤੇ ਵੀ ਕੰਮ ਕਰਾਂਗਾ, ਕਿਉਂਕਿ ਗੋਮੂਤਰ, ਗੋਬਰ ਹੈ, ਇਹ ਤੋਂ ਵੀ ਕਈ ਉਤਪਾਦ ਬਣਦੇ ਆ ਤੇ ਇਹਦਾ ਕਿਸੇ ਵੱਲ ਧਿਆਨ ਨਹੀਂ ਹੈਗਾ। ਤੇ ਜਿਹੜੀ ਹਾਈਬ੍ਰਿਡ ਆਪਣੇ ਵਿਦੇਸ਼ੀ ਗਾਂ ਹੈ, ਇਹਨੂੰ ਤਾਂ ਗਾਂ ਵੀ ਨਹੀਂ ਕਹਿ ਸਕਦੇ, ਇਹ ਤਾਂ ਗਾਂ ਹੈ ਹੀ ਨਹੀਂ। ਤੇ ਇਹ ਬਲੈਕ ਐਂਡ ਵਾਈਟ 'ਚ ਕਿਤਾਬਾਂ 'ਚ ਵੀ ਲਿਖਿਆ ਵੀ ਇਹ ਨਹੀਂ ਗਾਂ ਹੈਗੀ। ਗਾਂ ਦੇਸੀ ਗਾਂ ਉਹੀ ਆ ਜਿਹਦੀਆਂ 16 ਖਾਸੀਅਤਾਂ ਹੁੰਦੀਆਂ। ਮਤਲਬ ਤੁਸੀਂ ਜਿਹੜੇ ਗਊਆਂ ਨੂੰ ਲੈ ਕੇ ਵੀ ਇਹ ਲੜਦੇ ਰਹੇ ਨੇ ਬਿਨਾਂ ਕਿਸੇ ਲਾਭ ਨੂੰ ਲੈ ਕੇ, ਕਿਉਂਕਿ ਸਰਕਾਰਾਂ ਮੂਹਰੇ ਅਸੀਂ ਗਊ ਸੈਸ ਭਰਦੇ ਹਾਂ, ਪਰ ਹਜੇ ਤੱਕ ਗਊਆਂ ਜਿਹੜੀਆਂ ਨੇ ਉਹ ਰੋਡਾਂ 'ਤੇ ਜਾਂਦੀਆਂ ਨਜ਼ਰ ਆਉਂਦੀਆਂ ਨੇ। ਅੱਜ ਅਸੀਂ ਉਪਕਾਰ ਸਿੰਘ ਜੀ ਹੋਣਾ ਨਾਲ ਜਿਹੜੀ ਗੱਲ ਕੀਤੀ ਹੈ, ਕਿਉਂਕਿ ਪੜਾਓ ਇਹਨਾਂ ਦਾ ਆ ਗਿਆ ਹੈ ਤੇ ਟਾਈਮ ਵੀ ਸਾਡਾ ਜਿਹੜਾ ਹੋ ਚੱਲਿਆ ਆ। ਉਪਕਾਰ ਸਿੰਘ ਜੀ, ਤੁਸੀਂ ਜਿਹੜੇ ਮੁੱਦੇ ਲੈ ਕੇ ਆਏ ਸੀ, ਬੜੇ ਡਿਫਰੈਂਟ ਮੁੱਦੇ ਸੀਗੇ। ਇਸ ਨੂੰ ਲੈ ਕੇ ਸਾਡੀ ਦਿਲਚਸਪੀ ਹੋਈ ਕਿ ਤੁਹਾਡੇ ਨਾਲ ਗੱਲ ਕਰੀਏ, ਕਿਉਂਕਿ ਤੁਸੀਂ ਆਪਣਾ ਇੱਕ ਅਜਿਹੀ ਲੜਾਈ ਲੜ ਰਹੇ ਹੋ ਜਿਹੜੀ ਮਨੁੱਖਤਾ ਦੇ ਭਲੇ ਲਈ ਆ ਤੇ ਮਾਨਵਤਾ ਦੇ ਭਲੇ ਲਈ ਆ, ਨਾ ਕਿ ਸੀਟ ਦੇ ਲਾਲਚ ਨੂੰ ਆ, ਨਾ ਕਿ ਪੈਸੇ ਦੇ ਲਾਲਚ ਨੂੰ। ਕਿਉਂਕਿ ਵਾਹਿਗੁਰੂ ਨੇ ਸਮਰੱਥਾ ਬਖਸ਼ੀ ਆ ਤੇ ਜੋ ਤਨ ਤੇ ਮਨ ਠੀਕ ਹੈ, ਨੌਲੇਜ ਵੀ ਆ, ਲੋਕਾਂ ਦਾ ਸਾਥ ਵੀ ਹੈਗਾ। ਇਸ ਕਰਕੇ ਅਸੀਂ ਵਾਹਿਗੁਰੂ ਦਾ ਵੀ ਤੇ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੌਕਾ ਦਿੱਤਾ, ਤੇ ਲੋਕਾਂ ਦੀ ਦਾ ਧੰਨਵਾਦ ਵੀ ਕਰਦੇ ਰਹਾਂਗੇ, ਜੇ ਸਾਥ ਦਿੰਦੇ ਰਹਿਣਗੇ। ਬਿਲਕੁਲ ਜੀ, ਬਹੁਤ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਸੋ ਅਸੀਂ ਗੱਲ ਕਰ ਰਹੇ ਸੀਗੇ ਉਪਕਾਰ ਸਿੰਘ ਬਖਸ਼ੀ ਹੋਣਾ ਨਾਲ, ਜਿਹੜੇ ਕਿ ਇੱਕ ਆਜ਼ਾਦ ਉਮੀਦਵਾਰ ਨੇ ਲੋਕ ਸਭਾ ਸੀਟ ਜਲੰਧਰ ਤੋਂ। ਰਸਤਾ ਜਿਹੜਾ ਸੌਖਾ ਨਹੀਂ ਹੈਗਾ, ਦੂਜੇ ਪਾਸੇ ਬੜੀਆਂ ਦਿੱਗਜ ਪਾਰਟੀਆਂ ਦੇ ਦਿੱਗਜ ਲੀਡਰ ਖੜੇ ਨੇ, ਪਰ ਇਹ ਉਹਨਾਂ ਦੇ ਵਿੱਚ ਆਪਣੇ ਇੱਕ ਮਕਸਦ ਨਾਲ ਉਤਰੇ ਨੇ ਕਿ ਲੋਕਾਂ ਤੱਕ ਵਾਤਾਵਰਨ ਦੇ ਪ੍ਰੇਮ ਨੂੰ ਲੈ ਕੇ
ਇਨਸਾਫ ਨੂੰ ਲੈ ਕੇ, ਹੱਕ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਆ ਪਹੁੰਚਾਏ ਜਾਣ, ਲੜਾਈ ਲੜੀ ਜਾਵੇ। ਅੱਜ ਨਹੀਂ ਤਾਂ ਕੱਲ ਜਿਹੜਾ ਵਾਹਿਗੁਰੂ ਜਿਹੜਾ ਇਹ ਮਿਹਰ ਕਰਦਾ ਹੀ ਕਰਦਾ, ਕਿਉਂਕਿ ਇੱਕ ਜਿਹੜੇ ਡਿਫਰੈਂਟ ਜਿਹੜੇ ਇਹਨਾਂ ਦੇ ਇੱਕ ਮੈਨੀਫੈਸਟੋ ਸਾਨੂੰ ਜਿਹੜੇ ਮੁੱਦੇ ਦੇਖਣ ਨੂੰ ਮਿਲੇ ਆ, ਨਾ ਕਿ ਕਾਮਨ ਸੀਗੇ, ਜਿਨ੍ਹਾਂ ਨੂੰ ਲੈ ਕੇ ਅਸੀਂ ਡਿਸਕਸ ਵੀ ਕੀਤਾ ਆ। ਤੇ ਖੁਦ ਇਹ ਜਿਹੜੇ ਵਾਤਾਵਰਨ ਪ੍ਰੇਮੀ ਲੰਬੇ ਸਮੇਂ ਤੋਂ ਵਾਤਾਵਰਨ ਨੂੰ ਲੈ ਕੇ ਕੰਮ ਕਰ ਰਹੇ ਸੀ, ਗਊ ਰੱਖਿਆ ਨੂੰ ਲੈ ਕੇ ਇਹਨਾਂ ਨੇ ਕੰਮ ਕੀਤੇ, ਹੋਰ ਬਹੁਤ ਸਾਰੇ ਕੰਮ ਕੀਤੇ ਆ। ਤੇ ਇਸ ਨੂੰ ਲੈ ਕੇ ਹੀ ਇਹ MP ਦੇ ਇਲੈਕਸ਼ਨ ਲੜ ਰਹੇ ਆ ਕਿ ਆਵਾਜ਼ ਜਿਹੜੀ ਹੁਣ ਸੈਂਟਰ 'ਚ ਪਹੁੰਚਾਉਣ ਦਾ ਟਾਈਮ ਆ ਗਿਆ ਹੈ, ਕਿਉਂਕਿ ਜੇਕਰ ਇੰਡੀਆ ਦੇ ਵਿੱਚ ਇਹ ਹਾਲ ਆ, ਪਾਵਰ ਤੁਹਾਡੇ ਹੱਥ ਨਹੀਂ ਤਾਂ ਤੁਹਾਨੂੰ ਸੁਣਦਾ ਵੀ ਕੋਈ ਨਹੀਂ ਹੈਗਾ। ਸੋ ਇੱਕ ਮਿਸ਼ਨ ਤੇ ਉਪਕਾਰ ਸਿੰਘ ਜੀ ਹੋਣੀ ਨਿਕਲੇ ਆ। ਉਮੀਦ ਕਰਦੇ ਆ ਅੱਜ ਦੀ ਜਿਹੜੀ ਇਹ ਖਾਸ ਗੱਲਬਾਤ ਸੀ ਤੁਹਾਨੂੰ ਜਿਹੜੀ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਇਸੇ ਤਰ੍ਹਾਂ ਮਿਲਾਂਗੇ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਧੰਨਵਾਦ।